ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 4 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸੰਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟਿਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕੀਆਣਾ 415-909-0503। ਟਰਾਈਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਜ਼ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559-266-3737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ WHO ਦੇ ਹੈੱਡ ਗੈਬਰੀਅਸ ਉਹਨਾਂ ਨੇ ਦੱਸਿਆ ਸੀ, ਟੈਡਰਸ ਗੈਬਰੀਅਸ, ਵੀ ਓਮੀਕਰੋਨ ਇੱਕ ਤਰ੍ਹਾਂ ਦੇ ਨਾਲ ਫਿਊਲ ਕਰੇਗਾ, ਅਲਾਰਮਿੰਗ ਟ੍ਰੈਂਡ ਦੇ ਨਾਲ ਇਨਕਰੀਜ਼ ਹੋਊਗਾ। ਉਹੀ ਗੱਲ ਸੱਚ ਸਾਬਤ ਹੋਈ। ਪਿਛਲੇ ਇੱਕ ਦਿਨ ਦੇ ਵਿੱਚ 10 ਲੱਖ ਪੋਜ਼ੀਟਿਵ ਕੇਸ ਅਮਰੀਕਾ ਦੇ ਵਿੱਚ ਪਾਏ ਗਏ ਹੈਗੇ ਆ। 10 ਲੱਖ, 1 ਮਿਲੀਅਨ। ਵਾਸ਼ਿੰਗਟਨ DC ਤੇ ਫਲੋਰੀਡਾ ਸਭ ਤੋਂ ਜ਼ਿਆਦਾ ਕੇਸ ਪਿਛਲੇ 2 ਹਫ਼ਤਿਆਂ ਦੇ ਵਿੱਚ ਆਏ ਹੈਗੇ ਆ। ਵਾਸ਼ਿੰਗਟਨ ਦੇ ਵਿੱਚ ਜੇ ਕੋਵਿਡ ਕੇਸਾਂ ਦੀ ਗੱਲ ਕਰਦੇ ਜਾਈਏ, 902% ਇਨਕਰੀਜ਼ ਹੋਏ ਆ। ਫਲੋਰੀਡਾ ਦੇ ਵਿੱਚ 744% ਇਨਕਰੀਜ਼ ਹੋਏ ਹੈਗੇ ਆ। ਬਹੁਤ ਹੀ ਜ਼ਿਆਦਾ ਨੰਬਰ ਆ। ਇੱਕ ਦਿਨ ਦੇ ਵਿੱਚ 10 ਲੱਖ ਅਮਰੀਕਾ ਦੇ ਵਿੱਚ ਕਰੋਨਾ ਦੇ ਨਾਲ ਪੋਜ਼ੀਟਿਵ ਲੋਕਾਂ ਦਾ ਹੋਣਾ। ਤੇ ਐਵਰੇਜ ਡੇਲੀ ਹੌਸਪੀਟਲਾਈਜੇਸ਼ਨ USA ਦੇ ਵਿੱਚ 93,281 ਆ ਸੋਮਵਾਰ ਤੱਕ। 35% ਪਿਛਲੇ 2 ਹਫ਼ਤਿਆਂ ਨਾਲੋਂ ਜ਼ਿਆਦਾ ਇਨਕਰੀਜ਼ ਹੋਇਆ ਹੈਗਾ। ਮੈਰੀਲੈਂਡ ਦੀ ਗਵਰਨਰ ਲੈਰੀ ਹੋਗਨ, ਉਹਨਾਂ ਨੇ ਡਿਕਲੇਅਰ ਕਰ ਦਿੱਤਾ 30 ਡੇ ਸਟੇਟ ਆਫ ਐਮਰਜੈਂਸੀ ਕੋਵਿਡ ਨੂੰ ਲੈ ਕੇ। ਤੇ 1000 ਮੈਂਬਰ ਮੈਰੀਲੈਂਡ ਨੈਸ਼ਨਲ ਗਾਰਡ ਦੇ ਉਹਨਾਂ ਨੇ ਸਟੇਟ ਤੇ ਲੋਕਲ ਹੈਲਥ ਆਫੀਸ਼ੀਅਲਸ ਦੇ ਲਈ ਹੈਲਪ ਕਰਨ ਲਈ ਸੱਦ ਲਏ ਆ। ਸੋ ਇਹ ਤੋਂ ਪੰਜਾਬੀ ਕਮਿਊਨਿਟੀ ਵੀ ਨਹੀਂ ਬਚੀ। ਫ੍ਰਿਜ਼ਨੋ ਏਰੀਏ ਤੋਂ ਬਹੁਤ ਖਬਰਾਂ ਆ ਰਹੀਆਂ ਵੀ ਕਾਫੀ ਪੰਜਾਬੀ ਪਰਿਵਾਰ ਕਰੋਨਾ ਵਾਇਰਸ ਨਾਲ ਪੀੜਤ ਹੋਏ ਆ। ਇਹ ਸਾਰਾ ਕੁਝ ਕ੍ਰਿਸਮਸ ਨੂੰ ਲੈ ਕੇ, ਨਵੇਂ ਸਾਲ ਨੂੰ ਆਪਾਂ ਕੇਅਰ ਨਹੀਂ ਕੀਤੀ ਕਿਸੇ ਨੇ, ਕੋਈ ਮਾਸਕ ਨਹੀਂ ਪਾਉਂਦਾ ਹੈਗਾ। ਸੋ ਉਸੇ ਕਰਕੇ ਸਾਰਾ ਕੁਝ ਇੰਨਾ ਵਧਿਆ ਹੈਗਾ। ਜੀ ਬਿਲਕੁਲ। ਜੌਨ ਹੌਪਕਿੰਸ ਯੂਨੀਵਰਸਿਟੀ ਇਹ ਡਾਟਾ ਕੰਪਾਈਲ ਕਰ ਰਿਹਾ ਹੈ ਜਦੋਂ ਤੋਂ ਹੀ ਇਹ ਸ਼ੁਰੂਆਤ ਹੋਈ ਆ। ਅਤੇ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਨਵੇਂ ਕੇਸ 1,82,549 ਜਿਹੜੇ ਨਵੇਂ ਕੇਸ ਕੱਲੇ ਜਿਹੜੇ ਉਹ ਸੋਮਵਾਰ ਨੂੰ ਰਿਪੋਰਟ ਜਿਹੜੇ ਉਹ ਕੀਤੇ ਗਏ ਆ। ਸੋ ਹੁਣ ਤੱਕ ਜਿਹੜੇ ਆ ਅਮਰੀਕਾ ਦੇ ਵਿੱਚ ਜਿਹੜੇ ਨੰਬਰ ਆਫ ਕੇਸਿਸ ਆ 56 ਮਿਲੀਅਨ ਤੱਕ ਜਿਹੜੇ ਉਹ ਹੋ ਚੁੱਕੇ ਆ। ਇਸ ਵਾਇਰਸ ਦੇ ਕਰਕੇ 8,27,000 ਮੌਤਾਂ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀਆਂ ਆ ਇਹ ਹੋ ਚੁੱਕੀਆਂ ਹੈਗੀਆਂ। ਸੋ ਬੜੇ ਗੰਭੀਰ ਜਿਹੜੇ ਆંકੜੇ ਆ।
ਇਹ ਇਹਨਾਂ ਨੂੰ ਜਿਹੜਾ ਜ਼ਰੂਰ ਜਿਹੜਾ ਬਹੁਤ ਸੰਜੀਦਗੀ ਦੇ ਨਾਲ ਜਿਹੜਾ ਉਹ ਲੈਣਾ ਚਾਹੀਦਾ ਆ। ਇਸੇ ਦੇ ਚੱਲਦਿਆਂ ਵੀ ਤੇਜ਼ੀ ਦੇ ਨਾਲ ਵੱਧ ਰਿਹਾ। CDC ਨੇ ਜਿਹੜਾ ਬੂਸਟਰ ਸ਼ਾਟ ਲਗਵਾਉਣ ਦੇ ਲਈ ਵੇਟ ਪੀਰੀਅਡ ਆ ਉਹ 5 ਮਹੀਨੇ ਘਟਾ ਕੇ 5 ਮਹੀਨੇ ਜਿਹੜਾ ਉਹ ਕਰ ਦਿੱਤਾ ਹੈ, ਜਿਨ੍ਹਾਂ ਨੇ ਫਾਈਜ਼ਰ ਦੀਆਂ ਜਿਨ੍ਹਾਂ ਨੂੰ ਲੱਗੀਆਂ ਸੀਗੀਆਂ। ਉਧਰ ਇਜ਼ਰਾਈਲ ਤੋਂ ਇੱਕ ਨਵੀਂ ਸਟੱਡੀ ਜਿਹੜੀ ਉਹ ਆਈ ਆ, ਉਹ ਕਹਿੰਦੇ ਆ ਵੀ 5 ਗੁਣਾ ਜਿਹੜੀਆਂ ਤੁਹਾਡੇ ਅੰਦਰ ਐਂਟੀਬਾਡੀਜ਼ ਵੱਧਦੀਆਂ ਨੇ ਜਦੋਂ ਚੌਥਾ ਟੀਕਾ ਜਿਹੜਾ ਉਹ ਲਗਵਾਉਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਸਾਹਮਣੇ ਆ। ਵਾਸ਼ਿੰਗਟਨ ਪੋਸਟ ਦੇ ਆંકੜਿਆਂ ਦੇ ਮੁਤਾਬਕ ਇਹਨਾਂ ਦਾ ਇਹ ਦਾਵਾ ਆ ਵੀ 1,03,000 ਜਿਹੜੇ ਅਮਰੀਕੀ ਆ ਇਸ ਟਾਈਮ COVID-19 ਤੋਂ ਪੀੜਤ ਜਿਹੜੇ ਆ ਉਹ ਜ਼ੇਰੇ ਇਲਾਜ ਨੇ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਹੈਗਾ ਆ। COVID-19 ਜਿਹੜੇ ਜ਼ੇਰੇ ਇਲਾਜ ਹੋਏ ਨੇ ਹਸਪਤਾਲਾਂ 'ਚ ਦਾਖਲ ਨੇ, ਉਹ 27% ਆંકੜਾ ਜਿਹੜਾ ਉਹ ਵਧਿਆ ਹੈਗਾ ਆ। ਡੇਲੀ ਐਵਰੇਜ ਜਿਹੜੇ ਨਵੇਂ ਕੇਸਾਂ ਦੀ ਉਹ ਵੀ ਜਿਹੜੀ ਉਹ ਤਾਂ ਨੂੰ ਜਾ ਰਹੀ ਹੈਗੀ ਆ। ਸੋ ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਓਮੀਕਰੋਨ ਵੇਰੀਐਂਟ ਦੇ ਉੱਤੇ ਵੈਕਸੀਨ ਬੂਸਟਰਸ ਦੀ ਕੀ ਮਹੱਤਤਾ ਆ, ਮਾਸਕਿੰਗ ਦੀ ਕੀ ਜ਼ਰੂਰਤ ਆ, ਕਹਿੰਦੇ ਵੀ ਉਸ ਦੇ ਉੱਤੇ ਇੱਕ ਬਰੀਫ ਰਿਮਾਰਕਸ ਕੁਛ ਮਿੰਟ ਜਿਹੜੇ ਆ ਉਹ ਬੋਲ ਸਕਦੇ ਨੇ। ਇਹ ਹੁਣ ਹਰਜੋਤ ਸਿੰਘ ਜੀ ਬਿਲਕੁਲ ਉਸ ਟਾਈਮ ਦੇ ਨਾਲ ਕਲੈਸ਼ ਕੀਤਾ ਹੈ ਜਿਹੜੇ ਆંકੜੇ ਵਧਣੇ, ਜਦੋਂ ਹੁਣ ਸਕੂਲ ਦੁਬਾਰਾ ਮੁੜ ਜਿਹੜੇ ਉਹ ਚਾਲੂ ਹੋਣੇ ਨੇ ਵਿੰਟਰ ਬ੍ਰੇਕ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਜੀ ਸੋ ਦੇਖੋ ਜਿਹੜਾ ਉਧਰ ਕੀ ਬਣਦਾ ਆ। FDA ਨੇ ਕੱਲ ਜਿਹੜਾ ਆ ਬੂਸਟਰ ਸ਼ਾਟਸ ਜਿਹੜੇ ਫਾਈਜ਼ਰ ਵਾਲੇ ਆ ਉਹ 12 ਤੋਂ 15 ਸਾਲ ਉਮਰ ਵਰਗ ਵਾਲਿਆਂ ਦੇ ਲਈ ਉਹਨਾਂ ਨੇ ਅਪਰੂਵ ਕਰ ਦਿੱਤੇ ਸੀਗੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਸਕੂਲਸ ਦੀ ਗੱਲ ਕਰਦੇ ਸੀ, ਚਿਲਡਰਨ ਹਸਪੀਟਲ USA ਦੇ ਵਿੱਚ ਰਿਪੋਰਟ ਕਰ ਰਿਹਾ ਕਿ ਸਭ ਤੋਂ ਜ਼ਿਆਦਾ ਹਸਪੀਟਲਾਈਜੇਸ਼ਨ ਡਾਕਟਰਸ ਦੇ ਮੁਤਾਬਕ ਬੱਚਿਆਂ ਦੀ ਹੋ ਰਹੀ ਹੈਗੀ ਆ। ਕਿਡਸ ਬਹੁਤ ਕ੍ਰਿਟੀਕਲ ਹੈਗੇ ਆ। ਅਮਰੀਕਾ ਦੇ ਵਿੱਚ ਪੀਡੀਆਟ੍ਰਿਕ ਹਸਪੀਟਲ ਟੈਕਸਸ ਚਿਲਡਰਨ ਹਸਪੀਟਲ ਹੂਸਟਨ 'ਚ ਆ, ਲਾਰਜੈਸਟ USA ਦੇ ਵਿੱਚ ਆ। ਉਹਨਾਂ ਨੇ ਕਿਹਾ ਵੀ 4-fold ਇਨਕਰੀਜ਼ ਹੋਈ ਆ ਚਾਈਲਡ ਹਸਪੀਟਲਾਈਜੇਸ਼ਨ ਦੇ ਵਿੱਚ। ਬਹੁਤ ਸਾਰੇ ਬੱਚਿਆਂ ਨੇ ਟੀਕੇ ਨਹੀਂ ਲਵਾਏ, ਉਹ ਜ਼ਿਆਦਾ ਖਤਰੇ ਦੇ ਵਿੱਚ ਆ। 700 ਬੱਚੇ ਹਸਪੀਟਲ ਦੇ ਵਿੱਚ COVID-19 ਦੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ ਐਡਮਿਟ ਹੋਏ ਆ। 90% ਇਨਕਰੀਜ਼ ਆ। ਇਹ ਇੱਕ ਹਸਪੀਟਲ ਦੀ ਗੱਲ ਆ। ਸੋ ਬਾਕੀਆਂ ਦਾ ਜਿਹੜਾ ਆ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੈ। ਡਾਕਟਰਸ ਦੇ ਮੁਤਾਬਕ ਕਹਿੰਦੇ ਸਭ ਤੋਂ ਬੈਸਟ ਇਹੀ ਆ ਬਚਣ ਦਾ ਵੀ ਇਮੀਡੀਏਟਲੀ ਜਿਹੜੇ ਆ ਜੇ ਕਿਸੇ ਨੇ ਵੈਕਸੀਨ ਨਹੀਂ ਲਵਾਇਆ ਤੇ ਉਹਨਾਂ ਨੂੰ ਵੈਕਸੀਨ ਲਵਾਉਣਾ ਚਾਹੀਦਾ ਹੈਗਾ। ਜੇ ਚਿਲਡਰਨ ਏਜ ਗਰੁੱਪ ਦੀ ਗੱਲ ਕਰਦੇ ਜਾਈਏ, 53% 12 ਤੋਂ 17 ਸਾਲ ਦੇ ਬੱਚੇ ਜਿਹੜੇ ਫੁੱਲੀ ਵੈਕਸੀਨੇਟਡ ਹੈਗੇ ਆ। ਜਿਹੜੇ 5 ਤੋਂ 11 ਸਾਲ ਦੇ ਆ ਉਹ ਕਾਫੀ ਘੱਟ ਹੈਗੇ ਆ। ਤੇ ਅਮਰੀਕਨ 18 ਤੋਂ 24 ਸਾਲ ਦੇ 59% ਫੁੱਲੀ ਵੈਕਸੀਨੇਟਡ ਆ ਤੇ 25 ਤੋਂ 39 ਸਾਲ ਦੇ 63% ਫੁੱਲੀ ਵੈਕਸੀਨੇਟਡ ਆ। ਓਵਰਆਲ USA ਦੀ ਗੱਲ ਕਰਦੇ ਜਾਈਏ 62% US ਦੀ ਪੋਪੂਲੇਸ਼ਨ ਫੁੱਲੀ ਵੈਕਸੀਨੇਟਡ ਹੈਗੀ ਆ ਤੇ 33% ਨੇ ਬੂਸਟਰ ਰਿਸੀਵ ਕਰ ਲਿਆ। ਸੋ ਬੱਚਿਆਂ ਨੂੰ ਤੁਸੀਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਆ ਵੀ ਬੂਸਟਰ ਉਹਨਾਂ ਦੇ ਲਈ ਅਵੇਲੇਬਲ ਹੈਗਾ। 5 ਮਿਲੀਅਨ 12 ਤੋਂ 15 ਸਾਲ ਦੀ ਪੋਪੂਲੇਸ਼ਨ ਫੁੱਲੀ ਵੈਕਸੀਨੇਟਡ ਹੋ ਗਈ ਹੈਗੀ ਆ। ਜੀ ਵੈਕਸੀਨ ਮੈਂਡੇਟਸ ਨੂੰ ਲੈ ਕੇ ਵੱਖ-ਵੱਖ ਅਦਾਲਤਾਂ ਦੇ ਵਿੱਚ ਕੇਸ ਜਿਹੜੇ ਉਹ ਜ਼ੇਰੇ ਸੁਣਵਾਈ ਚੱਲ ਰਹੇ ਆ। ਇਸ ਤਰੀਕੇ ਦੇ ਨਾਲ 35 ਨੇਵੀ ਸੇਲਰਸ ਜਿਹੜੇ ਆ ਉਹਨਾਂ ਨੇ ਡਿਫੈਂਸ ਡਿਪਾਰਟਮੈਂਟ ਬਾਈਡਨ ਪ੍ਰਸ਼ਾਸਨ ਦੇ ਖਿਲਾਫ ਲਾਸੂਟ ਜਿਹੜਾ ਉਹ ਦਰਜ ਕੀਤਾ ਸੀਗਾ, ਜਿਹੜੇ ਕਿ ਕੋਵਿਡ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਸੀ। ਅੱਜ ਜਿਹੜੇ ਇੱਕ ਫੈਡਰਲ ਜੱਜ ਆ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜਾ ਆ ਉਹ ਲਾਇਆ ਆ ਡਿਫੈਂਸ ਡਿਪਾਰਟਮੈਂਟ ਦੇ ਉੱਤੇ ਵੀ ਇਹਨਾਂ ਦੇ ਖਿਲਾਫ ਜਿਹੜਾ ਉਹ ਐਕਸ਼ਨ ਇੱਕ ਹਿਸਾਬ ਦੇ ਨਾਲ ਕੋਈ ਨਾ ਲਿਆ ਜਾਵੇ। ਯੂਐਸ ਡਿਸਟ੍ਰਿਕਟ ਜੱਜ ਰੀਡ ਓ ਕਾਰਨਰ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਸਰਕਾਰ ਨੂੰ ਪੈਂਡੈਮਿਕ ਦੇ ਚੱਲਦਿਆਂ ਸਰਕਾਰ ਦੇ ਕੋਲ ਕੋਈ ਲਾਇਸੈਂਸ ਨਹੀਂ ਆ ਜਾਂਦਾ ਵੀ ਲੋਕਾਂ ਦੀਆਂ ਜਿਹੜੀਆਂ ਫਰੀਡਮਸ ਆ ਉਹਨਾਂ ਰਾਈਟਸ ਆ ਉਸ ਦੇ ਉੱਤੇ ਜੋ ਮਰਜ਼ੀ ਕਰੀ ਜਾਣ। ਕਿ ਉਹਨਾਂ ਨੇ ਆਪਣੇ ਜਿਹੜੇ 26 ਪੇਜ ਦੇ ਆਰਡਰ ਦੇ ਵਿੱਚ ਕਿਹਾ ਵੀ ਇਹ ਅਦਾਲਤ ਇਸ ਚੀਜ਼ ਨੂੰ ਢਿੱਲਿਆਂ ਨਹੀਂ ਲੈਂਦੀ ਵੀ COVID-19 ਦਾ ਇੰਪੈਕਟ ਮਿਲਟਰੀ ਦੇ ਉੱਤੇ ਕੀ ਰਿਹਾ ਆ। 80 ਜਾਨਾਂ ਜਿਹੜੀਆਂ ਆਰਮਡ ਫੋਰਸਿਸ ਦੀਆਂ ਹੁਣ ਤੱਕ ਜਿਹੜੀਆਂ ਉਹ ਜਾ ਚੁੱਕੀਆਂ ਨੇ ਕੋਵਿਡ ਦੇ ਕਰਕੇ। ਪਰ ਨਾਲ ਹੀ ਉਹਨਾਂ ਨੇ ਜੱਜ ਨੇ ਇਹ ਕਿਹਾ ਵੀ ਲੋਕਾਂ ਦੀ ਜਿਹੜੀ ਰਿਲੀਜੀਅਸ ਲਿਬਰਟੀਜ਼ ਆ ਉਸ ਦਾ ਜਿਹੜਾ ਲਾਸ ਆ ਉਹ ਆਊਟਵੇ ਕਰਦਾ ਆ ਜਿਹੜਾ ਵੀ ਕੋਈ ਨੁਕਸਾਨ ਨੇਵੀ ਨੂੰ ਪਹੁੰਚ ਰਿਹਾ ਆ ਇਸ ਕੋਵਿਡ ਦੇ ਜਿਹੜਾ ਉਹ ਕਰਕੇ। ਕਹਿੰਦੇ ਵੀ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ
ਜਿਹੜੇ ਸੰਵਿਧਾਨਿਕ ਹੱਕ ਆ ਉਹਨਾਂ ਦਾ ਘਾਣ ਹੋਣਾ ਉਸਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ। ਸੋ ਜਿਹੜੇ ਜੱਜ ਇਹਨਾਂ ਨੇ 35 ਇਹਨਾਂ ਸੇਲਰਸ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਫੈਸਲਾ ਇੱਕ ਹਿਸਾਬ ਨਾਲ ਸੁਣਾਉਂਦੇ ਹੋਏ ਇਸ ਜਿਹੜਾ ਇੰਜੰਕਸ਼ਨ ਆ ਉਸ ਨੂੰ ਲਾਇਆ ਹੈਗਾ ਆ। ਜੀ। ਅਗਲੀ ਖਬਰ ਵਰਜੀਨੀਆ ਤੋਂ ਆ ਰਹੀ ਹੈ। ਵਰਜੀਨੀਆ ਦੇ ਵਿੱਚ ਕਹਿੰਦੇ ਵੀ ਜਿਹੜੀ 2 ਘੰਟੇ ਦੀ ਡਰਾਈਵ ਸੀ ਉਹਨੂੰ ਪੂਰੀ ਕਰਨ ਦੇ ਲਈ 24 ਘੰਟੇ ਲੱਗ ਗਏ ਲੋਕਾਂ ਦੇ। ਕਹਿੰਦੇ ਵੀ ਇੱਦਾਂ ਦਾ ਸਟੋਰਮ ਤੇ ਟ੍ਰੈਫਿਕ ਮੈਸ ਵਰਜੀਨੀਆ ਸਟੇਟ ਨੇ ਵਰਜੀਨੀਆ ਸਟੇਟ ਦੇ ਪੁਲਿਸ ਆਫੀਸ਼ੀਅਲਸ ਕਹਿੰਦੇ ਆ ਵੀ ਅਸੀਂ ਕਦੇ ਨਹੀਂ ਦੇਖਿਆ। ਹਾਈਵੇ 95 ਦੇ ਉੱਤੇ ਫਰੈਡਰਿਕਸਬਰਗ ਏਰੀਆ ਜਿਹੜਾ ਆ ਉੱਥੇ ਕਾਫੀ ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਤੇ ਲੋਕ 20 24 ਘੰਟੇ ਉਸ ਟ੍ਰੈਫਿਕ ਦੇ ਵਿੱਚ ਸਟਕ ਰਹੇ, ਜਿਨ੍ਹਾਂ ਦੇ ਵਿੱਚ ਸੈਨੇਟਰ ਕੇਨ ਉਹ ਵੀ ਸਟਕ ਸੀ। ਉਹ ਕਹਿੰਦੇ ਵੀ ਮੈਂ ਵੋਟ ਪਾਉਣ ਜਾਣਾ ਸੀ ਵੋਟਿੰਗ ਰਾਈਟਸ ਦੇ ਉੱਤੇ ਤੇ 19 ਘੰਟੇ ਹੋ ਗਏ ਵੀ ਮੈਨੂੰ, ਮੇਰਾ ਘਰ 2 ਘੰਟੇ ਦੂਰ ਆ, ਰਸਤੇ ਦੇ ਵਿੱਚ ਸਟਕ ਹੋਇਆਂ ਨੂੰ, ਤੇ ਹਜੇ ਵੀ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹੈਗਾ। ਸੋ ਲੋਕਾਂ ਨੂੰ ਕਾਫੀ ਦਿੱਕਤ ਆਈ। ਕਈਆਂ ਦੇ ਕੋਲ ਪਾਣੀ ਨਹੀਂ ਸੀ ਪੀਣ ਲਈ, ਦਵਾਈਆਂ ਨਹੀਂ ਸੀ, ਪਰ ਉੱਥੇ ਦੇ ਗਵਰਨਰ ਨੇ ਕਿਸੇ ਤਰ੍ਹਾਂ ਦੀ ਕਾਲ ਲੈਣ ਤੋਂ ਨਾਂਹ ਕਰ ਦਿੱਤੀ। ਜਿੰਨੇ ਵੀ ਮੀਡੀਆ ਪਰਸਨਸ ਹੈਗੇ ਆ, ਜਿਹੜੇ ਸੈਨੇਟਰ ਕੇਨ ਆ, ਉਹਨਾਂ ਨੇ ਇਹ ਕਿਹਾ ਵੀ ਉੱਥੇ ਸਾਨੂੰ ਨੈਸ਼ਨਲ ਗਾਰਡਸ ਲਾਣੇ ਚਾਹੀਦੇ ਆ, ਉਹਨਾਂ ਦੀ ਹੈਲਪ ਹੋ ਸਕਦੀ ਆ। ਪਰ ਬਹੁਤ ਹੀ ਮੈਸ ਉਸ ਹਾਈਵੇ ਦੇ ਉੱਤੇ ਬਣਿਆ। ਕਹਿੰਦੇ ਵੀ ਮੈਂ 2 ਘੰਟੇ ਦੀ ਡਰਾਈਵ ਵਾਸ਼ਿੰਗਟਨ ਡੀਸੀ ਨੂੰ ਆਪਣੇ ਘਰ ਤੋਂ ਸਟਾਰਟ ਕੀਤੀ ਸੀ 1 ਵਜੇ ਸ਼ਾਮ ਨੂੰ, ਤੇ 19 ਘੰਟੇ ਬਾਅਦ ਹਜੇ ਵੀ ਮੈਂ ਕੈਪੀਟਲ ਦੇ ਲਾਗੇ ਹੀ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਹੈਗਾ। ਜੀ ਬਿਲਕੁਲ। ਸੋ I-95 ਜਿਹੜਾ ਆ ਉਹ ਕਲੋਜ਼ ਹੋਇਆ ਪਿਆ। ਲੋਕੀ ਨੈਸ਼ਨਲ ਗਾਰਡਸ ਦੀ ਇਸ ਲਈ ਮੰਗ ਕਰ ਰਹੇ, ਕਹਿੰਦੇ ਵੀ ਬਹੁਤ ਸਾਰੇ ਡਾਇਬੈਟਿਕ ਤੇ ਹੋਰ ਜਿਹੜੇ ਕਈ ਬਿਮਾਰੀਆਂ ਤੋਂ ਪੀੜਤ ਜਿਹੜੇ ਲੋਕ ਨੇ ਇਸ ਟ੍ਰੈਫਿਕ ਦੇ ਵਿੱਚ, ਜਾਮ ਦੇ ਵਿੱਚ ਫਸੇ ਪਏ ਨੇ। ਬੇਹਤਾਸ਼ਾ ਜਿਹੜਾ ਬਰਫ਼ ਆ ਉਹ ਡਿੱਗੀ ਆ, ਉਹਦੇ ਕਰਕੇ ਪੂਰੀ ਤਰ੍ਹਾਂ ਜਿਹੜਾ ਜਨਜੀਵਨ ਆ ਕਹਿ ਲਓ ਵੀ ਉਲਟ ਪੁਲਟ ਜਿਹੜਾ ਉਹ ਹੋ ਗਿਆ ਹੈ। ਲੋਕਾਂ ਨੂੰ ਘੰਟਿਆਂ ਬੱਧੀ ਦਿਨਾਂ ਦੇ ਹਿਸਾਬ ਦੇ ਨਾਲ ਹੁਣ ਤਾਂ ਲੱਗਦਾ ਕਈਆਂ ਨੂੰ ਉਸ ਦੇ ਵਿੱਚ ਫਸੇ ਜਿਹੜੇ ਉਹ ਹੈਗੇ ਨੇ। ਫੈਡਰਲ ਸਰਕਾਰ ਕਹਿ ਰਹੀ ਆ ਵੀ ਅਸੀਂ ਜਿਹੜੀ ਵਰਜੀਨੀਆ ਦੀ I-95 ਦੀ ਸਥਿਤੀ ਆ ਉਸ ਦੇ ਉੱਤੇ ਨਜ਼ਰ ਬਣਾ ਕੇ ਜਿਹੜੇ ਉਹ ਰੱਖੇ ਹੈਗੇ ਆ। US ਨੇ ਟਵੀਟ ਕਰਕੇ ਜਿਹੜਾ ਆ ਉਹ ਕਿਹਾ ਆ ਵੀ ਅਸੀਂ ਵਰਜੀਨੀਆ ਦੀ DOT ਆ ਉਸ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਆ ਤੇ ਜਿਹੜੀਆਂ ਵੀ ਜ਼ਰੂਰਤਾਂ ਆ ਉਹਨਾਂ ਨੂੰ ਪੂਰੀਆਂ ਕਰਨ ਦੀ ਅਸੀਂ ਜਲਦ ਤੋਂ ਜਲਦ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹਾਂ। ਜਦੋਂ ਬੰਦਾ ਇੰਨੇ ਚਿਰ ਤੋਂ ਫਸਿਆ ਹੁੰਦਾ ਆ, ਭੁੱਖਾ ਵੀ ਹੁੰਦਾ, ਪਿਆਸਾ ਵੀ ਹੁੰਦਾ ਹੈ, ਕਿਸੇ ਨੇ ਰੈਸਟ ਰੂਮ ਵੀ ਜਾਣਾ ਹੁੰਦਾ ਆ, ਦਵਾਈਆਂ ਕਈਆਂ ਦੇ ਕੋਲ ਜਿਹੜੀਆਂ ਉਹ ਨਹੀਂ ਹੁੰਦੀਆਂ, ਤੇ ਲੋਕ ਟਵੀਟ ਕਰਕੇ ਕਹਿ ਰਹੇ ਆ ਵੀ ਭਾਈ ਜਲਦ ਤੋਂ ਜਲਦ ਜਿਹੜਾ ਨੈਸ਼ਨਲ ਗਾਰਡ ਸੱਦੋ ਤੇ ਇਸ ਨੂੰ ਜਿਹੜਾ ਉਹ ਠੀਕ ਕਰੋ, ਨਹੀਂ ਤੇ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਦੇ ਵਿੱਚ ਜੀ। ਜਾਮ 'ਚ ਫਸਿਆਂ ਦੀਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਲੋਕ ਕਹਿ ਰਹੇ ਆ ਵੀ ਇੱਦਾਂ ਦੇ ਹਾਲਾਤ I-95 ਦੇ ਉੱਤੇ ਅੱਜ ਤੱਕ ਉਹਨਾਂ ਨੇ ਜੀਵਨ ਭਰ ਦੇ ਵਿੱਚ ਕਦੇ ਵੀ ਜਿਹੜੇ ਉਹ ਨਹੀਂ ਸੀ ਜਿਹੜੇ ਉਹ ਦੇਖੇ ਹੈਗੇ। ਸੋ ਸਥਿਤੀ ਬਹੁਤ ਜਿਹੜੀ ਬੈਡ ਜਿਹੜੀ ਇਸ ਟਾਈਮ ਬਣੀ ਪਈ ਆ। ਹੁਣ ਤੁਸੀਂ ਦੇਖੋ ਜਦੋਂ ਗਰਮੀ ਪੈਂਦੀ ਉਹ ਵੀ ਅੱਤ ਦੀ, ਤੇ ਹੁਣ ਜਦੋਂ ਬਰਫ਼ਬਾਰੀ ਹੋ ਰਹੀ ਆ, ਜਿਹੜੇ ਸਨੋ ਸਟੋਰਮਸ ਆ ਰਹੇ ਆ, ਇਹ ਵੀ ਅੱਤ ਦੇ ਹੀ ਜਿਹੜੇ ਉਹ ਆ ਰਹੇ ਆ। ਹੁਣ ਤਾਂ ਸਦਰਨ ਜਿਹੜਾ US ਦੇ ਵਿੱਚ ਇੱਕ ਵਾਰੀ ਫੇਰ ਕਹਿੰਦੇ ਆ ਇਸ ਸਨੋ ਸਟੋਰਮ ਦੇ ਕਰਕੇ ਇੱਧਰ ਵੀ ਠੰਡ ਤੇ ਬਰਫ਼ਬਾਰੀ ਵਰਗੇ ਹਾਲਾਤ ਜਿਹੜੇ ਉਹ ਬਣ ਚੁੱਕੇ ਨੇ, ਜਿੱਦਾਂ ਟੈਕਸਸ ਦੇ ਵਿੱਚ ਤਕਰੀਬਨ ਸਾਲ ਕੁ ਪਹਿਲਾਂ ਇਦਾਂ ਦੀ ਸਥਿਤੀ ਬਣੀ ਸੀ। ਜੀ, ਸੋ ਬਿਲਕੁਲ ਬਹੁਤ ਸਾਰੇ ਲੋਕਾਂ ਦੀ ਗੈਸ ਖਤਮ ਹੋ ਗਈ ਹੈਗੀ ਆ ਤੇ ਉਹ ਹੁਣ ਜਿਹੜੀ ਪੁਲਿਸ ਆ ਉਹ ਪ੍ਰੋਵਾਈਡ ਕਰ ਰਹੀ ਹੈਗੀ ਆ ਗੈਸ, ਤੇ ਦਵਾਈਆਂ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਜੀ, ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਵੀ ਘੰਟਿਆਂ ਬੱਧੀ 19 ਘੰਟੇ ਤਾਂ ਜਿਹੜੇ ਕਿ ਸੈਨੇਟਰ ਨੂੰ ਫਸੇ ਹੋ ਗਏ ਆ। ਇੱਦਾਂ ਹੀ ਕਹਿੰਦੇ ਇੱਕ ਪਰਿਵਾਰ 12 ਸਾਲਾਂ ਦੇ ਆਪਣੇ ਬੱਚੇ ਦੇ ਨਾਲ ਔਰਲੈਂਡੋ ਤੋਂ ਜਿਹੜੇ ਉਹ ਤੁਰੇ ਸੀਗੇ, ਜਾ ਰਹੇ ਸੀਗੇ ਨਿਊਯਾਰਕ ਨੂੰ, ਉਹ ਵੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਫਸੇ ਆ। ਕਈਆਂ ਨੂੰ ਜਿਹੜੇ ਆ ਹੁਣ 24 ਘੰਟੇ ਜਿਹੜੇ ਉਹ ਹੋਣ ਵਾਲੇ ਨੇ। ਇਕੱਲੀ ਇਹੀ ਨਹੀਂ ਆ ਹਰਜੋਤ ਸਿੰਘ ਜੀ, ਗੈਸ ਬੰਦ ਹੋ ਕੇ ਗੱਡੀ ਤੇ ਚੱਲਣੀ ਜਿਹੜੀ ਉਹ ਬੰਦ ਹੋ ਜਾਣੀ ਹੈ। ਠੰਡ ਵੀ ਕਿੰਨੀ ਹੁੰਦੀ ਆ, ਕਿਉਂਕਿ ਹੀਟ ਜਿਹੜੀ ਉਹ ਚੱਲਣੀ ਬੰਦ ਹੋ ਜਾਣੀ। ਉਹ ਸਾਰਾ ਕੁਛ ਉੱਤੋਂ ਜਾਮ ਦੇ ਵਿੱਚ ਜਦੋਂ ਤੁਸੀਂ ਫਸੇ ਆ ਤੇ ਆਲੇ ਦੁਆਲੇ ਪੋਲਿਊਸ਼ਨ ਹੀ ਪੋਲਿਊਸ਼ਨ ਆ। ਸੋ ਉਹੀ ਸਾਰਾ ਕੁਛ ਜਿਹੜਾ ਉਹ ਆ ਰਿਹਾ ਆ। ਜੇ ਕਿਸੇ ਨੂੰ ਕੋਈ ਸਾਹ ਵਾਲੀ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਆ, ਉਹਨਾਂ ਦੇ ਲਈ ਜਿਹੜੀ ਸਥਿਤੀ ਜਿਹੜੀ ਬਹੁਤ ਜ਼ਿਆਦਾ
ਭਿਆਨਕ ਜਿਹੜੀ ਉਹ ਬਣਦੀ ਜਿਹੜੀ ਉਹ ਜਾ ਰਹੀ ਹੈਗੀ ਆ। ਚਲੋ ਇਹ 50 ਮੀਲ ਦਾ ਜਿਹੜਾ ਸਟ੍ਰੈਚ ਆ ਇੰਟਰਸਟੇਟ 95 ਆ, ਉਸ ਨੂੰ ਇਹਨਾਂ ਨੇ ਬੰਦ ਜਿਹੜਾ ਉਹ ਕੀਤਾ ਹੋਇਆ ਸੀਗਾ, ਕਿਉਂਕਿ ਹੁਣ ਜਿਹੜੀਆਂ ਟਰੱਕ ਜਾਂ ਗੱਡੀਆਂ ਜਿਹੜੀਆਂ ਉਹ ਨਹੀਂ ਚੱਲ ਰਹੀਆਂ, ਹੁਣ ਉਹਨਾਂ ਨੂੰ ਸੜਕ ਤੋਂ ਲਾਂਭੇ ਵੀ ਕਰਨਾ ਪਊਗਾ, ਤਾਂ ਹੀ ਜਿਹੜੀ ਉਹ ਗੱਲ ਬਣੂਗੀ। 1 ਫੁੱਟ 2 ਇੰਚ ਜਿਹੜੀ ਬਰਫ਼ਬਾਰੀ ਜਿਹੜੀ ਉੱਥੇ ਕੁਛ ਘੰਟਿਆਂ ਦੇ ਵਿੱਚ ਜਿਹੜੀ ਉਹ ਪਈ ਸੀਗੀ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ, ਜਿਸ ਕਰਕੇ ਇਹ ਪੂਰੇ ਦਾ ਪੂਰਾ ਜਿਹੜੀ ਸਮੱਸਿਆ ਆ ਉਹ ਆਣ ਪਈ ਹੈਗੀ ਆ। ਜੀ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਜ਼ੀਆਨ ਟਾਊਨ ਨੂੰ ਲੋਕਡਾਊਨ ਕੀਤਾ ਗਿਆ ਸੀ ਤੇ ਲੋਕਾਂ ਦੀ ਸਿਚੁਏਸ਼ਨ ਹੁਣ ਬਹੁਤ ਮਾੜੀ ਆ ਉੱਥੇ। ਫੂਡ ਨੂੰ ਲੈ ਕੇ ਲੋਕਾਂ ਨੂੰ ਫੂਡ ਨਹੀਂ ਮਿਲ ਰਿਹਾ। ਜ਼ੀਆਨ ਦੇ ਲੋਕਾਂ ਨੇ ਕਹਿੰਦੇ ਵੀ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਸਬਜ਼ੀਆਂ ਜਾਂ ਹੋਰ ਫਲ ਫਰੂਟ ਆ ਉਹ ਖਰੀਦ ਸਕਣ। ਇੱਥੋਂ ਤੱਕ ਕਿ ਕਹਿੰਦੇ ਉਹਨਾਂ ਨੇ ਸਿਗਰੇਟਸ, ਟੈਕ ਗੈਜਟਸ, ਸੈਨੀਟਰੀ ਪ੍ਰੋਡਕਟਸ, ਆਪਣੇ ਸੋਪ ਵਗੈਰਾ ਉਹ ਟਰੇਡ ਕਰਨਾ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਰੋਟੀ ਪਾਣੀ ਜਿਹੜਾ ਖਾਣ ਦੇ ਲਈ ਮਿਲ ਜਾਵੇ। ਇਸੇ ਤਰ੍ਹਾਂ ਜੋਜ਼ੋ ਕਰਕੇ ਇੱਕ ਟਾਊਨ ਆ, ਉਹਦੀ 1.1 ਮਿਲੀਅਨ ਪਾਪੂਲੇਸ਼ਨ ਆ। ਪੂਰਾ ਟਰਾਂਸਪੋਰਟੇਸ਼ਨ ਸਿਸਟਮ, ਐਂਟਰਟੇਨਮੈਂਟ ਵੈਨਿਊ ਸਾਰਾ ਕੁਛ ਉਹਨਾਂ ਨੇ ਸ਼ਟ ਡਾਊਨ ਕੀਤਾ ਹੈ। ਕੋਈ ਕਾਰ ਟਾਊਨ ਤੋਂ ਬਾਹਰ ਨਹੀਂ ਨਿਕਲ ਸਕਦੀ, ਕੋਈ ਕਾਰ ਟਾਊਨ ਦੇ ਵਿੱਚ ਨਹੀਂ ਆ ਸਕਦੀ। ਸੋ ਇੱਦਾਂ ਦੀ ਸਿਚੁਏਸ਼ਨ ਵੀ ਹੁਣ ਮੁਲਕਾਂ ਦੇ ਵਿੱਚ ਬਣ ਰਹੀ ਹੈਗੀ ਆ। ਦੇਖੋ ਵੀ ਇੰਨੀ ਜ਼ਿਆਦਾ ਉਹਨਾਂ ਨੇ ਸਖਤੀ ਕੀਤੀ ਹੋਈ ਆ ਵੀ ਫੂਡ ਤੱਕ ਨਹੀਂ ਲੋਕਾਂ ਤੋਂ ਕੋਲ ਪਹੁੰਚ ਰਿਹਾ। ਜੀ ਬਿਲਕੁਲ, ਇਹ ਦੂਜਾ ਸ਼ਹਿਰ ਬਣਿਆ ਆ ਚੀਨ ਦੇ ਵਿੱਚ, ਜਿਸ ਦੇ ਵਿੱਚ ਇੰਨਾ ਸਟ੍ਰਿਕਟ ਜਿਹੜਾ ਲੋਕਡਾਊਨ ਕਰਫਿਊ ਉਹੀ ਇੱਕ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਲਾ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ 13 ਮਿਲੀਅਨ ਦੀ ਆਬਾਦੀ ਵਾਲਾ ਜਿਹੜਾ ਇੱਕ ਸ਼ਹਿਰ ਜਿਹੜਾ ਜ਼ੀਐਂਗ ਸੀਗਾ, ਉਸ ਨੂੰ ਜਿਹੜਾ ਘਰਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਤਾੜ ਕੇ ਰੱਖਿਆ ਹੋਇਆ ਸੀ 23 ਦਸੰਬਰ ਤੋਂ। ਇਹ ਕਹਿੰਦੇ ਵੀ ਏਡਾ ਸਖਤ ਜਿਹੜਾ ਫੈਸਲਾ ਇਹਨਾਂ ਨੇ, ਜਿਹੜੀਆਂ ਆ ਰਹੀਆਂ ਵਿੰਟਰ ਓਲੰਪਿਕਸ ਆ ਤੇ ਜਿਹੜਾ ਚੀਨੀ ਨਵਾਂ ਸਾਲ ਹੁੰਦਾ ਲੂਨਰ ਨਿਊ ਈਅਰ ਆ, ਉਸ ਨੂੰ ਲੈ ਕੇ ਜਿਹੜਾ ਕਹਿੰਦੇ ਵੀ ਇਹਨਾਂ ਨੇ ਰੱਖਿਆ ਹੈਗਾ। ਅਜੇ ਪੂਰਾ 1 ਮਹੀਨਾ ਪਿਆ ਆ ਵਿੰਟਰ ਓਲੰਪਿਕਸ ਆ ਉਹਨਾਂ ਨੂੰ ਬੀਜਿੰਗ ਦੇ ਵਿੱਚ ਸ਼ੁਰੂ ਹੋਣ ਦੇ ਲਈ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਇੰਨੀ ਸਖਤੀ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ। 700 ਕਿਲੋਮੀਟਰ ਦੂਰ ਹੈਗਾ ਆ ਬੀਜਿੰਗ ਤੋਂ ਇਹ ਜਿਹੜਾ ਦੂਜਾ ਸ਼ਹਿਰ ਜ਼ੁਗਹਾਓ, ਜਿਸ ਨੂੰ ਇਹਨਾਂ ਨੇ ਹੁਣ ਪੂਰੀ ਤਰ੍ਹਾਂ ਜਿਹੜਾ ਆ ਦੁਨੀਆ ਦੇ ਨਾਲੋਂ ਹੀ ਜਿਹੜਾ ਆ ਉਹ ਅਲੱਗ-ਥਲੱਗ ਕਰ ਦਿੱਤਾ ਹੈਗਾ ਆ। 2 ਹਫ਼ਤੇ ਪਹਿਲਾਂ 95 ਜਿਹੜੇ ਕੇਸ ਆ ਸਿੰਪਟਮਸ ਵਾਲੇ ਜਿਹੜੇ ਆ ਉੱਥੇ ਪਾਏ ਗਏ ਸੀਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਕੋਨਮੀ ਦੇ ਨਾਲ ਵੀ ਜਿਹੜੀ ਉਹ ਸੰਬੰਧਿਤ ਹੈਗੀ ਆ। ਨਵੰਬਰ ਮਹੀਨੇ ਦੇ ਵਿੱਚ 4.5 ਮਿਲੀਅਨ ਲੋਕਾਂ ਨੇ ਕੰਮ ਜਿਹੜਾ ਆ ਉਹ ਛੱਡਿਆ। ਸੋ ਕਹਿੰਦੇ ਵੀ ਜੋਬ ਓਪਨਿੰਗਸ ਅਜੇ ਵੀ 10.5 ਮਿਲੀਅਨ ਦੇ ਬਰਾਬਰ ਜਿਹੜੀਆਂ ਉਹ ਹੈਗੀਆਂ ਆ। ਬਹੁਤ ਸਾਰੇ ਜਿਹੜੇ ਛੱਡਣ ਵਾਲੇ ਕਾਮੇ ਨੇ ਉਹ ਦੂਜੀਆਂ ਹਾਈ ਪੇਇੰਗ ਜੋਬਸ ਦੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ। ਰੈਸਟੋਰੈਂਟ ਤੇ ਹੈਲਥ ਕੇਅਰ ਵਰਕਰਸ ਕਹਿੰਦੇ ਆ ਵੀ ਇਸ ਟਾਈਮ ਸਭ ਤੋਂ ਵੱਧ ਸੰਖਿਆ ਦੇ ਵਿੱਚ ਅਸਤੀਫੇ ਜਿਹੜੇ ਆ ਉਹ ਆਪਣੇ ਦੇ ਰਹੇ ਆ। ਮੈਨੂਫੈਕਚਰਿੰਗ ਦਾ ਕੰਮ ਕਹਿੰਦੇ ਉੱਦਾਂ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਉਹ ਵਧਣ ਦੇ ਆਸਾਰ ਹੈਗੇ ਨੇ, ਪਰ ਉਮੀਦ ਦੇ ਨਾਲੋਂ ਜਿਹੜੇ ਦਸੰਬਰ ਮਹੀਨੇ 'ਚ ਇਨਫੈਕਟ ਵਧੇ ਨੇ ਉਮੀਦ ਦੇ ਨਾਲੋਂ, ਪਰ ਉਹ ਫਿਰ ਵੀ ਘੱਟ ਰਿਹਾ ਹੈਗਾ ਆ। ਸੋ ਨਵੰਬਰ ਮਹੀਨੇ ਦੇ ਜਿਹੜੇ ਆંકੜੇ ਆਏ ਆ ਉਸ ਦੇ ਮੁਤਾਬਕ 4.5 ਮਿਲੀਅਨ ਜਿਹੜੇ ਅਮਰੀਕਨ ਕਾਮੇ ਹੈਗੇ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਐਂਟਰੀ ਲੈਵਲ ਕਹਿ ਲਓ ਵੀ ਜਿਹੜੀਆਂ ਜੋਬਸ ਆ ਉਹਨਾਂ ਨੂੰ ਕਵਿਟ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਕਹਿੰਦੇ ਵੀ ਟੋਟਲ ਪਰਸੈਂਟੇਜ ਵਾਈਜ਼ ਦੇਖਿਆ ਜਾਵੇ ਤਾਂ 3% ਜਿਹੜੀ ਇਹ ਬਣਦੀ ਹੈਗੀ ਆ। ਜੋਬ ਓਪਨਿੰਗਸ ਤੇ ਲੇਬਰ ਟਰਨਓਵਰ ਸਰਵੇ ਦੇ ਮੁਤਾਬਕ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਉਹਨਾਂ ਨੇ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਦੇਖਿਆ ਸੀਗਾ ਅਕਤੂਬਰ ਦੇ ਨਾਲੋਂ ਜਿਹੜਾ ਇਹ 9% ਵੱਧ ਜਿਹੜਾ ਉਹ ਰਿਹਾ ਆ। ਸਤੰਬਰ ਮਹੀਨੇ 'ਚ 4.3 ਮਿਲੀਅਨ ਲੋਕਾਂ ਨੇ ਅਸਤੀਫੇ ਜਿਹੜੇ ਆ ਉਹ ਦਿੱਤੇ ਸੀਗੇ। ਜੀ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਆ। ਇੰਗਲੈਂਡ ਦੇ ਵਿੱਚ ਆਕਸਫੋਰਡ ਤੋਂ ਸਾਇੰਟਿਸਟ ਜਿਨ੍ਹਾਂ ਨੇ ਆਕਸਫੋਰਡ ਐਸਟਰਾਜ਼ੇਨੇਕਾ ਕੋਵਿਡ-19 ਦਾ ਵੈਕਸੀਨ ਤਿਆਰ ਕੀਤਾ ਸੀ, ਉਹ ਕਹਿੰਦੇ ਆ ਭਈ ਅਸੀਂ ਹੁਣ ਜਿਹੜਾ ਬੂਸਟਰ ਸ਼ਾਟ ਆ ਉਹ ਮਲਟੀਪਲ ਟਾਈਮਸ ਇਨ ਅ ਈਅਰ ਇਹ ਪੋਸੀਬਲ ਨਹੀਂ ਲੋਕਾਂ ਨੂੰ ਦੇ ਸਕਦੇ ਪੂਰੀ ਦੁਨੀਆ ਦੇ ਵਿੱਚ, ਵੀ ਕਈ ਵਾਰ ਤੁਸੀਂ ਟੀਕੇ ਆ ਉਹ ਲਾਈ ਜਾਓ। ਕਹਿੰਦੇ ਇਹ ਫੀਜ਼ੀਬਲ ਨਹੀਂ, ਬਹੁਤ ਮਹਿੰਗਾ ਸੌਦਾ ਆ।
ਤੇ ਸਾਰੀ ਦੁਨੀਆ ਨੂੰ ਇਹ ਵੈਕਸੀਨ ਦੇਣੇ ਬਹੁਤ ਔਖੇ ਹੋਊਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਜਿਨ੍ਹਾਂ ਦਾ ਜ਼ਿਆਦਾ ਖਤਰਾ ਆ, ਮੋਸਟ ਵਲਨਰੇਬਲ ਹੈਗੇ ਆ ਟਾਰਗੇਟ, ਉਹਨਾਂ ਨੂੰ ਹੀ ਜਿਹੜੇ ਪ੍ਰੋਵਾਈਡ ਕਰਨੇ ਪੈਣਗੇ, ਕਿਉਂਕਿ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ। ਕਿਉਂਕਿ ਹੁਣ ਦੇਖੋ, ਪਹਿਲਾਂ 1 ਟੀਕਾ, 2, 3, 4, ਸੋ ਇਹ ਤਾਂ ਕਿਸੇ ਤਰ੍ਹਾਂ ਨਾਲ ਲਿਮਿਟ ਹੀ ਨਹੀਂ ਹੈਗੀ। ਤੇ ਕਈ ਜਿਹੜੇ ਗਰੀਬ ਮੁਲਕ ਆ, ਗਰੀਬ ਲੋਕ ਹੈਗੇ ਆ, ਉਹਨਾਂ ਤੱਕ ਤਾਂ ਇਹ ਪਹੁੰਚ ਹੀ ਨਹੀਂ ਸਕਦਾ ਹੈਗਾ। ਸੋ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ। ਐਂਡਰਿਊ ਪੋਲਰਡ ਇਹ ਡਾਇਰੈਕਟਰ ਹੈਗੇ ਆਕਸਫੋਰਡ ਵੈਕਸੀਨ ਗਰੁੱਪ ਦੇ ਤੇ ਯੂਕੇ ਦੀ ਵੈਕਸੀਨੇਸ਼ਨ ਕਮੇਟੀ ਦੇ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਟਰੰਪ, ਉਹਨਾਂ ਦੇ ਬੱਚਿਆਂ ਨੂੰ ਜਿਹੜਾ ਇੱਕ ਫਰੋਡ ਦੀ ਇਨਕੁਆਇਰੀ ਜਿਹੜੀ ਚੱਲ ਰਹੀ ਆ, ਉਸ ਦੇ ਬਾਬਤ ਕਹਿੰਦੇ ਵੀ ਸੱਦਿਆ ਗਿਆ ਸੀਗਾ ਵੀ ਆ ਕੇ ਟੈਸਟੀਫਾਈ ਕਰੋ। ਜਿਹੜਾ ਡੋਨਲਡ ਟਰੰਪ ਜੂਨੀਅਰ ਤੇ ਉਸ ਦੀ ਭੈਣ ਜਿਹੜੀ ਇਵਾਂਕਾ ਟਰੰਪ ਆ, ਉਸ ਨੂੰ ਨਿਊਯਾਰਕ ਅਟਾਰਨੀ ਜਨਰਲ ਜਿਹੜੇ ਲਟੀਟੀਆ ਜੇਮਸ ਆ, ਉਹਨਾਂ ਦੇ ਦੁਆਰਾ 2019 ਦੀ ਇੱਕ ਸਿਵਲ ਇਨਕੁਆਇਰੀ ਉਹਨਾਂ ਨੇ ਖੋਲ੍ਹੀ ਹੋਈ ਹੈਗੀ ਆ ਟਰੰਪ ਦੇ ਜਿਹੜੀ ਆਰਗੇਨਾਈਜੇਸ਼ਨ ਆ ਉਸ ਦੇ ਜਿਹੜਾ ਉਹ ਖਿਲਾਫ। ਪਰ ਇਹਨਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਆ। ਉਹ ਕਹਿੰਦੇ ਆ ਵੀ ਅਸੀਂ ਜਿਹੜਾ ਆ ਉਹ ਇਸ ਫਰੋਡ ਇਨਕੁਆਇਰੀ ਦੇ ਵਿੱਚ ਜਾ ਕੇ ਟੈਸਟੀਫਾਈ ਨਹੀਂ ਕਰਾਂਗੇ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਔਰ ਇਹਨਾਂ ਦਾ ਇੱਕ ਹੋਰ ਜਿਹੜਾ ਛੋਟਾ ਭਰਾ ਐਰਿਕ ਟਰੰਪ ਸੀਗਾ, ਜੋ ਕਿ ਉਸ ਟਾਈਮ ਦੇ ਉੱਤੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀਗਾ ਟਰੰਪ ਆਰਗੇਨਾਈਜੇਸ਼ਨ ਦਾ, ਉਸ ਨੂੰ ਅਕਤੂਬਰ 2020 ਦੇ ਵਿੱਚ ਜਿਹੜੇ ਸਵਾਲ ਜਵਾਬ ਆ ਉਹ ਕੀਤੇ ਗਏ ਸੀਗੇ। ਤੇ ਅਗਲੀ ਜਿਹੜੀ ਨਿਊਯਾਰਕ ਤੋਂ ਹੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਜਿਹੜੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨਿਊਯਾਰਕ ਦੇ, ਉਹਨਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ ਚਾਰਜ ਆ ਉਹਨਾਂ ਨੂੰ ਡ੍ਰੌਪ ਹੁਣ ਕਰ ਦਿੱਤਾ ਗਿਆ ਆ। ਐਲਬਨੀ ਕਾਊਂਟੀ ਨਿਊਯਾਰਕ ਡਿਸਟ੍ਰਿਕਟ ਅਟਾਰਨੀ ਆਫਿਸ, ਉਹਨਾਂ ਨੇ ਕਿਹਾ ਆ ਵੀ ਨਿਊਯਾਰਕ ਦੇ ਸਾਬਕਾ ਗਵਰਨਰ ਕੁਓਮੋ ਆ, ਉਹਨਾਂ ਦੇ ਖਿਲਾਫ ਜਿਹੜੇ ਮਿਸਡਿਮੀਨਰ ਕ੍ਰਿਮੀਨਲ ਚਾਰਜ ਫਾਈਲ ਕੀਤੇ ਗਏ ਸੀ, ਉਹ ਉਹਨਾਂ ਨੂੰ ਡ੍ਰੌਪ ਕਰਨ ਜਾ ਰਹੇ ਸੀਗੇ। ਸੈਕਸ਼ੂਅਲ ਹਰਾਸਮੈਂਟ ਦਾ ਇਹਨਾਂ ਦੇ ਖਿਲਾਫ ਜਿਹੜਾ ਮੁੱਦਾ ਜਦੋਂ ਭਖਿਆ ਤੇ ਇਹਨਾਂ ਨੂੰ ਸ਼ਰਮਿੰਦੇ ਹੋ ਕੇ ਅਸਤੀਫਾ ਜਿਹੜਾ ਆ ਉਹ ਦੇਣਾ ਜਿਹੜਾ ਉਹ ਪਿਆ ਸੀਗਾ। ਉਧਰ ਜਿਹੜੇ ਐਲਬਨੀ ਦੇ ਡਿਸਟ੍ਰਿਕਟ ਅਟਾਰਨੀ ਡੇਵਿਡ ਸੋਲਜ਼ ਆ, ਉਹਨਾਂ ਨੇ ਕਿਹਾ ਵੀ ਔਰਤ ਦੀਆਂ ਜਿਹੜੀਆਂ ਕੰਪਲੇਂਟਸ ਸੀਗੀਆਂ ਉਹ ਕ੍ਰੈਡੀਬਲ ਸੀਗੀਆਂ, ਵੀ ਉਹ ਉਸ ਦੀ ਪੁਸ਼ਟੀ ਇੱਕ ਹਿਸਾਬ ਦੇ ਨਾਲ ਕੀਤੀ ਜਾ ਸਕਦੀ ਸੀ। ਪਰ ਕਹਿੰਦੇ ਵੀ ਹੁਣ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਵੀਡੈਂਸ ਸਬੂਤ ਉਹਨਾਂ ਦੇ ਸਾਹਮਣੇ ਮੌਜੂਦ ਸੀਗੇ, ਉਸ ਤੇ ਰਿਵਿਊ ਕਰਨ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਨੇ ਫੈਸਲਾ ਲਿਆ ਆ ਵੀ ਟਰਾਇਲ ਦੇ ਵਿੱਚ ਇਹ ਸਬੂਤਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਬਰਡਨ ਜਿਹੜਾ ਆ ਉਹ ਸਾਡੇ ਤੇ ਜ਼ਿਆਦਾ ਸੀਗਾ ਤੇ ਅਸੀਂ ਉਸ ਨੂੰ ਮੀਟ ਨਹੀਂ ਸੀ ਕਰ ਸਕਣਾ। ਸੋ ਇਹਨਾਂ ਦੇ ਖਿਲਾਫ ਜਿਹੜਾ ਉਹ ਡ੍ਰੌਪ ਕਰ ਦਿੱਤਾ ਗਿਆ। ਇਹ ਤਾਂ ਹੁਣ ਸ਼ਰੇਆਮ ਹੀ ਜਿਹੜਾ ਹਰਜੋਤ ਸਿੰਘ ਜੀ ਵੀ ਇੱਕ ਵੱਡੇ ਅਹੁਦੇ ਦੇ ਉੱਤੇ ਰਹੇ ਹੋਣ ਦੇ ਕਰਕੇ, ਜਾਂ ਉਹਨਾਂ ਦੇ ਆਪਣੇ ਸੇਮ ਅਲਾਈਨਮੈਂਟ ਵਾਲੇ ਜਿੱਦਾਂ ਕਹਿ ਲਓ ਵੀ ਉਹ ਵਾਲੇ ਹੋ ਕੇ, ਇਹਨਾਂ ਨੂੰ ਦੇ ਖਿਲਾਫ ਜਿਹੜੇ ਚਾਰਜਿਸ ਆ ਉਹ ਡ੍ਰੌਪ ਕਰ ਦਿੱਤੇ ਗਏ ਆ। ਸੋ ਇਹ 3 ਟਰਮ ਦੇ ਇਨਕੰਬੈਂਟ ਜਿਹੜੇ ਇਹ ਡੈਮੋਕ੍ਰੇਟ ਜਿਹੜੇ ਉਹ ਰਹੇ ਸੀਗੇ ਉੱਥੇ ਦੇ ਜਿਹੜੇ ਸੀਗੇ ਗਵਰਨਰ ਐਂਡਰਿਊ ਕੁਓਮੋ, ਤੇ ਇਹਨਾਂ ਦੇ ਖਿਲਾਫ ਇਹ ਜਿਹੜਾ ਮੁੱਦਾ ਭਖਿਆ ਸੀ। ਇਸ ਤੋਂ ਪਹਿਲਾਂ ਵੀ ਇਹ ਵਿਵਾਦ ਦੇ ਵਿੱਚ ਘਰੇ ਸੀ, ਜਦੋਂ ਕੋਵਿਡ ਪੀੜਤ ਬਜ਼ੁਰਗਾਂ ਨੂੰ ਇਹਨਾਂ ਨੇ ਮੁੜ ਦੁਬਾਰਾ ਵਾਪਸ ਜਿਹੜਾ ਉਹ ਘੱਲ ਦਿੱਤਾ ਸੀਗਾ ਆਪੋ ਆਪਣੇ ਜਿੱਥੇ ਇਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਸੀ, ਤੇ ਉਹਦੇ ਆંકੜਿਆਂ ਨੂੰ ਵੀ ਜਿਹੜਾ ਇਹਨਾਂ ਨੇ ਜਿਹੜਾ ਉਹ ਲੁਕਾਇਆ ਸੀਗਾ। ਸੋ ਕੁਛ ਕੁ ਹੀ ਮਹੀਨਿਆਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਕੋਵਿਡ ਦੇ ਨਾਲ ਲੜਨ ਵਾਲੇ ਇੱਕ ਬੜੇ ਵੱਡੇ ਜਿਹੜੇ ਬੰਦੇ ਦੇ ਤੌਰ ਤੇ ਇਸ ਨੂੰ ਪੇਸ਼ ਕਰਨ ਤੋਂ ਬਾਅਦ ਚ ਕਿੱਡੀ ਨਮੋਸ਼ੀ ਦੇ ਨਾਲ ਤੇ ਸ਼ਰਮਸਾਰ ਹੋ ਕੇ ਇਸ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ। ਜੀ, ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਟੋਯੋਟਾ ਨੂੰ ਲੈ ਕੇ ਆ। ਕਹਿੰਦੇ ਟੋਯੋਟਾ ਕੰਪਨੀ ਨੇ ਪਹਿਲੀ ਵਾਰੀ ਸੰਨ 1931 ਤੋਂ ਲੈ ਕੇ ਹੁਣ ਪਹਿਲੀ ਵਾਰੀ ਡੈਟਰਾਇਟ ਦੇ ਆਟੋ ਮੇਕਰ GM ਦਾ ਰੈਕਡ ਬ੍ਰੇਕ ਕਰ ਦਿੱਤਾ ਹੈਗਾ। ਟੋਯੋਟਾ ਨੇ ਸੰਨ 2021 ਦੇ ਵਿੱਚ GM ਨਾਲੋਂ ਕਿਤੇ ਵੱਧ ਕਾਰਾਂ ਜਿਹੜੀਆਂ ਆ ਆਪਣੀਆਂ ਆਟੋਮੋਬਾਈਲਸ ਆ ਉਹ ਸੈੱਲ ਕੀਤੀਆਂ ਹੈਗੀਆਂ। 1931 ਤੋਂ ਹੀ ਡੈਟਰੋਇਟ ਦੇ ਆਟੋ ਮੇਕਰ ਦਾ ਰੈਕਡ ਬਣਦਾ ਆ ਰਿਹਾ ਸੀ, ਪਰ ਪਿਛਲੇ ਸਾਲ GM ਨੇ ਸਿਰਫ ਕਹਿੰਦੇ ਵੀ 2.2 ਮਿਲੀਅਨ ਵਹੀਕਲਸ ਸੈੱਲ ਕੀਤੀਆਂ USA ਦੇ ਵਿੱਚ ਸੰਨ 2021 'ਚ, ਜਿਹੜੀਆਂ ਕਿ 12.9% ਡਾਊਨ ਆ ਪਹਿਲੇ ਸਾਲ ਨਾਲੋਂ, 2020 ਨਾਲੋਂ।
ਟੋਯੋਟਾ ਨੇ 2.3 ਮਿਲੀਅਨ ਵਹੀਕਲਸ USA ਦੇ ਵਿੱਚ ਸੋਲਡ ਕੀਤੀਆਂ ਪਿਛਲੇ ਸਾਲ, ਜਿਹੜੀਆਂ ਕਿ 10.4% ਸਨ 2020 ਨਾਲੋਂ ਜ਼ਿਆਦਾ ਹੈਗੀਆਂ। ਸੋ ਲਗਭਗ 1,14,034 ਵਹੀਕਲਸ ਜ਼ਿਆਦਾ ਟੋਯੋਟਾ ਨੇ ਸੈੱਲ ਕੀਤੀਆਂ ਹੈਗੀਆਂ। GM ਦੇ ਸ਼ੇਅਰ ਅੱਜ 6% ਅਪ ਗਏ ਹੈਗੇ, ਪਰ ਇਹ ਖਬਰ ਜਿਹੜੀ ਆ ਬਾਹਲੀ ਗੁੱਡ ਨਹੀਂ ਹੈਗੀ GM ਦੇ ਲਈ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਜਿਹੜਾ ਉਹ ਹਾਜ਼ਰ ਹੋਵਾਂਗੇ, ਤੇ ਖਬਰਾਂ ਦਾ ਸਿਲਸਿਲਾ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ Honda ਹੈ ਤੁਹਾਡੀ ਸੇਵਾ ਦੇ ਵਿੱਚ। Honda of Clovis ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। $500 ਦੀ ਸਿੱਧੀ ਸੇਵਿੰਗ। 5599423528 Honda of Clovis, 750 West Herndon Avenue, Clovis। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਸਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਸਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ। ਫ੍ਰੈਸਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਸਨੋ, 5592551299। ਖੁਸ਼ੀਆਂ ਦੇ ਰੰਗ ਮਾਣੋ ਕਰੀ ਹੋ ਸਵਾਰਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ, ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਏ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747-258 8820 747-258-8820 559-558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਸਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਈਅਰ 2022 ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਫੈਮਿਲੀ ਜਾਂ ਇਨਕਮ ਦੇ ਵਿੱਚ ਕਿਸੇ ਵੀ ਤਰੀਕੇ ਚੇਂਜਸ ਨੂੰ ਦੱਸਣਾ ਜ਼ਰੂਰੀ ਹੈ। ਇਸ ਮਹਾਮਾਰੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ। ਅੱਜ ਹੀ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ
ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਸੇਵਾਵਾਂ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਪੂਰਾ ਸਾਲ ਉਪਲਬਧ ਰਹਿੰਦੇ ਹਨ। ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। California Department of Insurance, license number 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਆਪਾਂ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਨਾਲ ਜਿੱਦਾਂ ਆਪਾਂ ਹਰ ਮੰਗਲਵਾਰ ਸਾਂਝੀਆਂ ਕਰਦੇ ਹੁੰਦੇ ਆ ਇੰਸ਼ੋਰੈਂਸ ਦੇ ਨਾਲ ਬਾਬਤ ਜਿਹੜੀਆਂ ਉਹ ਜਾਣਕਾਰੀਆਂ ਜਿਹੜੀਆਂ ਅਹਿਮ ਜਾਣਕਾਰੀਆਂ ਹੁੰਦੀਆਂ ਆ। ਸੋ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਲਗਾਤਾਰ ਜਿਹੜਾ ਫਿਰ ਇੱਕ ਵਾਰੀ ਫਿਰ ਹਸਪਤਾਲ ਦੇ ਵਿੱਚ ਲੋਕਾਂ ਦਾ ਦਾਖਲਾ ਵਧਿਆ ਆ ਕੋਵਿਡ ਦੇ ਕਰਕੇ। ਕਿਸੇ ਨੂੰ ਵੀ ਜਿਹੜਾ ਇਹ ਹੋ ਸਕਦਾ ਹੁੰਦਾ ਆ ਇਕੱਲਾ ਇਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਜਿਹੜਾ ਬੰਦਾ ਬਿਮਾਰੀਆਂ ਤੋਂ ਅਚਨਚੇਤੇ ਪੀੜਤ ਹੋ ਜਾਂਦਾ, ਕੋਈ ਐਕਸੀਡੈਂਟ ਕੋਈ ਕੁਛ ਵੀ ਜਿਹੜਾ ਉਹ ਹੋ ਸਕਦਾ ਆ। ਸੋ ਸਾਰੇ ਕਾਸੇ ਤੋਂ ਬਚਾਅ ਦੇ ਲਈ ਇਹੀ ਹੁੰਦਾ ਵੀ ਆਪਣੇ ਕੋਲ ਜਿਹੜੀ ਹੈਲਥ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਆ। ਕਾਰਨ ਇਹ ਆ ਵੀ ਜੇ ਨਾ ਹੋਵੇ ਤਾਂ ਫਿਰ ਅਚਨਚੇਤੇ ਜਿਹੜਾ ਭਾਰ ਪੈਂਦਾ ਆ, ਖਾਸ ਕਰਕੇ ਜਿਹੜਾ ਆਰਥਿਕ ਤੌਰ ਦੇ ਉੱਤੇ ਬਾਅਦ 'ਚ ਜਿਹੜਾ ਉਹ ਭਾਰ ਪੈਂਦਾ ਆ ਹਸਪਤਾਲ ਦੇ ਵਿੱਚੋਂ ਜਦੋਂ ਤੁਸੀਂ ਨਿਕਲਦੇ ਆ ਮੁੜ ਕੇ, ਤਾਂ ਉਹ ਕਈ ਵਾਰੀ ਝੱਲਿਆ ਨਹੀਂ ਜਾਂਦਾ ਤੇ ਬੰਦੇ ਨੂੰ ਬੈਂਕਰਪਸੀ ਤੱਕ ਵੀ ਜਿਹੜੀ ਉਹ ਕਰਨੀ ਪੈ ਜਾਂਦੀ ਆ। ਸੋ ਸਾਰੇ ਕਾਸੇ ਤੋਂ ਬਚਣ ਦੇ ਲਈ ਸਬਸਿਡਾਈਜ਼ਡ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਉਪਲਬਧ ਰਹਿੰਦੀ ਆ, ਜਿਹੜੀ ਕਿ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਨਾਂ ਦੇ ਨਾਲ ਜਾਣੀ ਜਾਂਦੀ ਆ। ਸੋ ਹਰਜੋਤ ਸਿੰਘ ਜੀ ਜ਼ਰੂਰ ਉਸ ਦੇ ਬਾਰੇ ਜਿਹੜਾ ਉਹ ਦੱਸੋ। ਜਿਹੜੇ ਲੋਕ ਪਿਛਲੇ ਦਸੰਬਰ ਮਹੀਨੇ ਤੱਕ ਜਿਹੜਾ ਉਹ 31 ਤੱਕ ਨਹੀਂ ਕਰਵਾ ਸਕੇ, ਕੀ ਅਜੇ ਵੀ ਉਹਨਾਂ ਦੇ ਕੋਲ ਆਪਸ਼ਨ ਹੈਗੀ ਆ ਉਹ ਕਰਵਾਉਣ ਦੇ ਲਈ? ਜੀ, ਸੋ ਅੱਜ ਆਪਾਂ 3 ਵੱਖ-ਵੱਖ ਹਿੱਸਿਆਂ 'ਚ ਗੱਲਬਾਤ ਕਰਾਂਗੇ। ਇੱਕ ਹੈਲਥ ਇੰਸ਼ੋਰੈਂਸ ਨੂੰ ਲੈ ਕੇ, ਦੂਜਾ ਲਾਈਫ ਇੰਸ਼ੋਰੈਂਸ ਨੂੰ, ਤੇ ਤੀਜਾ ਵਿਜ਼ਟਰਸ ਹੈਲਥ ਇੰਸ਼ੋਰੈਂਸ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦੋਸਤ ਮਿੱਤਰ ਪੇਰੈਂਟਸ ਵਿਜ਼ਿਟ ਕਰਨ ਆ ਰਹੇ ਆ, ਉਹਨਾਂ ਲਈ ਕਿੰਨੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਆਪਾਂ ਫਿਗਰਸ ਦੇਖ ਰਹੇ ਹੈਗੇ ਆ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਕਵਰਡ ਕੈਲੀਫੋਰਨੀਆ, ਜਿਹੜੀ ਓਬਾਮਾ ਕੇਅਰ ਆ ਉਹਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਆ, ਉਹਦੇ ਬਾਰੇ ਡਿਸਕਸ ਕਰਦੇ ਜਾਈਏ ਵੀ ਜਿੰਨਿਆਂ ਨੇ ਤਾਂ ਕਰਵਾ ਲਈ ਆ ਉਹ ਤਾਂ ਬਹੁਤ ਗੁੱਡ ਹੈਗਾ। ਮੇਕ ਸ਼ੋਰ ਕਰੋ ਤੁਹਾਡੀ ਪੇਮੈਂਟ ਹੈਲਥ ਇੰਸ਼ੋਰੈਂਸ ਕੰਪਨੀ ਕੋਲ ਪਹੁੰਚ ਗਈ ਆ। ਕਵਰਡ ਕੈਲੀਫੋਰਨੀਆ ਵਾਲੇ ਸਬਸਿਡੀ ਦਿੰਦੇ ਆ। ਤੁਹਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਕੋਈ ਵੀ, ਜਿੱਦਾਂ ਕੋਈ ਬਲੂ ਕ੍ਰਾਸ, ਬਲੂ ਸ਼ੀਲਡ, ਹੈਲਥ ਨੈਟ, ਇਸ ਤਰ੍ਹਾਂ ਦੀਆਂ, ਕਾਈਜ਼ਰ ਆ, ਵੈਲੀ ਹੈਲਥ ਪਲਾਨ ਆ, 12 ਦੇ ਕਰੀਬ ਕੰਪਨੀਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਚਾਹੇ ਤੁਸੀਂ ਕਿਤੇੋਂ ਵੀ ਕਿਸੇ ਦੇ ਰਾਹੀਂ ਵੀ ਇੰਸ਼ੋਰੈਂਸ ਕਰਾਈ ਆ, ਮੇਕ ਸ਼ੋਰ ਕਰੋ ਤੁਹਾਡੀ 31 ਦਸੰਬਰ ਤੋਂ ਪਹਿਲਾਂ ਪੇਮੈਂਟ ਪਹੁੰਚ ਗਈ ਆ ਕਿ ਨਹੀਂ। ਬਹੁਤ ਸਾਰੇ ਚਾਂਸ ਆ ਜੇ ਤੁਹਾਡੀ 31 ਦਸੰਬਰ ਤੋਂ ਪਹਿਲਾਂ ਪੇਮੈਂਟ ਨਹੀਂ ਗਈ ਤੇ ਤੁਹਾਡੀ ਇੰਸ਼ੋਰੈਂਸ ਕੈਂਸਲਡ ਆ, ਖਾਸ ਕਰਕੇ ਜਿਹੜੇ ਕਾਈਜ਼ਰ ਵਾਲੇ ਹੈਗੇ ਆ। ਸੋ ਮੇਕ ਸ਼ੋਰ ਕਰ ਲਓ, ਕਾਈਜ਼ਰ ਨੂੰ ਕਾਲ ਕਰਕੇ, ਜਿਨ੍ਹਾਂ ਦੀ ਕਾਈਜ਼ਰ ਦੇ ਕੋਲ ਆ, ਜੇ ਤੁਹਾਡੀ ਪੇਮੈਂਟ ਲੇਟ ਹੋ ਗਈ, ਨਹੀਂ ਤਾਂ ਤੁਹਾਨੂੰ ਦੁਬਾਰਾ ਕੀ ਫਿਰ ਅਪਲਾਈ ਕਰਨਾ ਪਊਗਾ ਤੇ ਉਹ ਸਟਾਰਟ ਹੋਊਗੀ ਫਰਵਰੀ 'ਚ। ਸੋ ਇਸ ਕਰਕੇ ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਇਹ ਧਿਆਨ ਰੱਖੋ, ਬਹੁਤ ਜ਼ਰੂਰੀ ਆ। ਕਈ ਵਾਰੀ ਕਈਆਂ ਦੀ $10 ਜਾਂ $12 ਪੇਮੈਂਟ ਹੁੰਦੀ ਆ, ਐਵੇਂ ਕਾਲ ਕਰ ਜਾਂਦੇ, ਲੇਟ ਕਰ ਜਾਂਦੇ, ਫਿਰ ਮੁੜ ਕੇ ਕਹਿੰਦੇ ਜੀ ਸਾਡੀ ਹੋਈ ਨਹੀਂ ਹੈਗੀ। ਸੋ ਆਪਾਂ ਦੱਸਿਆ ਆ ਵੀ ਕਿਸ ਤਰ੍ਹਾਂ ਇੱਕ ਦਿਨ ਦੇ ਵਿੱਚ ਹੀ 10 ਲੱਖ ਕੇਸ ਨਵੇਂ ਆਏ ਆ ਤੇ ਹਸਪੀਟਲਸ ਦੇ ਵਿੱਚ ਐਡਮਿਸ਼ਨ ਰੇਟ ਬਹੁਤ ਜ਼ਿਆਦਾ ਹੋ ਗਿਆ। ਸੋ ਪਲੀਜ਼ ਮੇਕ ਸ਼ੋਰ ਕਰੋ, ਕੋਈ ਵੀ ਤੁਹਾਡਾ ਜਿਹੜਾ ਜਾਣ ਪਛਾਣ ਵਾਲਾ ਜਾਂ ਖੁਦ ਆਪ ਤੁਹਾਡੇ ਮਿੱਤਰ ਹੈਗੇ ਆ, ਸਾਰਿਆਂ ਨੂੰ ਪੁੱਛੋ ਭਾਈ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈਗੀ ਕਿ ਨਹੀਂ। ਕਿਤੇ ਇਹ ਨਾ ਹੋਵੇ ਵੀ ਮੁੜ ਕੇ ਰੱਬ ਨਾ ਕਰੇ ਹਸਪਤਾਲ 'ਚ ਐਡਮਿਟ ਹੋ ਜਾਓ ਤੇ ਕਿਸੇ ਨੂੰ ਪੁੱਛ ਕੇ ਦੇਖਿਓ ਜਿਹੜਾ ਹਸਪਤਾਲ ਜਾ ਕੇ ਆਇਆ ਵੀ ਉਹ ਬਿੱਲ ਕਿੰਨੇ ਹੁੰਦੇ ਆ, ਲੱਖਾਂ ਦੇ ਹਿਸਾਬ ਦੇ ਨਾਲ। ਸੋ ਇਹ ਬਹੁਤ ਜ਼ਰੂਰੀ ਆ। ਜਿਨ੍ਹਾਂ ਨੇ ਹਜੇ ਤੱਕ ਨਹੀਂ ਵੀ ਕਰਾਈ, ਉਹਨਾਂ ਕੋਲ ਆਪਸ਼ਨ ਹੈਗੀ ਆ ਜਨਵਰੀ 31 ਤੱਕ। ਜਨਵਰੀ 31 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ, ਫਿਰ ਪਰ ਸਟਾਰਟ ਤੁਹਾਡੀ ਫਰਵਰੀ 1 ਤੋਂ ਹੋਣੀ ਹੈਗੀ ਆ। ਤੇ ਇਸ ਕਰਕੇ ਮੇਕ ਸ਼ੋਰ ਕਰੋ, ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਅੱਜ ਹੀ ਤੁਸੀਂ ਕਾਲ ਕਰ ਸਕਦੇ ਹੋ
ਤੇ ਅਪਲਾਈ ਕਰੋ ਤਾਂ ਕਿ ਤੁਹਾਡੀ ਫਰਵਰੀ ਪਹਿਲੀ ਤੋਂ ਸਟਾਰਟ ਹੋ ਜਾਏ। ਉਹਦੇ ਲਈ ਤੁਹਾਡੇ 3 ਚੀਜ਼ਾਂ ਆ, ਮੈਂ ਬਾਰ-ਬਾਰ ਦੱਸਦਾ ਰਹਿੰਦਾ, ਇੱਕ ਵਾਰ ਰਿਮਾਈਂਡ ਕਰਾ ਦਿੰਦੇ ਹਾਂ। ਤੁਹਾਡੇ ਕੋਲ ਵਰਕ ਪਰਮਿਟ ਵੈਲਿਡ ਹੋਣਾ ਚਾਹੀਦਾ, ਜਾਂ ਗ੍ਰੀਨ ਕਾਰਡ, ਜਾਂ ਸਿਟੀਜ਼ਨ, ਜਾਂ ਤੁਹਾਡਾ ਜਿਹੜਾ ਬਰਥ ਸਰਟੀਫਿਕੇਟ ਜਾਂ ਜੇ ਇੱਥੇ ਦੇ ਬੋਰਨ ਆ, ਤੇ ਤੁਹਾਡੀ ਆਈਡੀ ਜਾਂ ਡਰਾਈਵਿੰਗ ਲਾਇਸੈਂਸ, ਤੇ ਤੀਜਾ ਤੁਹਾਡਾ ਜਿਹੜਾ ਟੈਕਸ ਰਿਟਰਨ, ਲਾਸਟ ਈਅਰ ਦਾ ਟੈਕਸ ਰਿਟਰਨ 1040 ਫਾਰਮ ਦਾ ਪਹਿਲਾ ਪੇਜ ਜਿਹਦੇ ਤੇ ਨੈਟ ਐਡਜਸਟਡ ਗ੍ਰੋਸ ਇਨਕਮ ਹੁੰਦੀ ਆ, ਜਾਂ ਤੁਸੀਂ ਨਵੇਂ ਆਏ ਆ ਤਾਂ ਪੇ ਸਟੱਬ ਤੇ ਤੁਹਾਡਾ W2। ਸੋ ਬਹੁਤ ਵਾਰ ਹੁੰਦਾ ਵੀ ਈਅਰ ਦੇ ਵਿੱਚ ਬੰਦੇ ਮੂਵ ਹੁੰਦੇ। ਜੇ ਮੰਨ ਲਓ ਵੀ ਤੁਸੀਂ ਟੈਕਸਸ ਰਹਿੰਦੇ ਆ, ਜੂਨ 'ਚ ਕੈਲੀਫੋਰਨੀਆ ਮੂਵ ਹੁੰਦੇ, ਤਾਂ ਤੁਸੀਂ ਵਿਦਿਨ 30 ਦਿਨਾਂ 'ਚ ਲੈ ਸਕਦੇ ਆ, ਜਦ ਕਿ ਤੁਸੀਂ ਪ੍ਰੂਫ ਤੁਹਾਨੂੰ ਸ਼ੋਅ ਕਰਨਾ ਪਊਗਾ ਵੀ ਹਾਂ ਮੇਰੇ ਕੋਲ ਟੈਕਸਸ ਵਿੱਚ ਇੰਸ਼ੋਰੈਂਸ ਸੀਗੀ, ਜਾਂ ਤੁਸੀਂ ਨਵੇਂ ਕੈਲੀਫੋਰਨੀਆ ਤੋਂ ਮੂਵ ਹੋ ਰਹੇ ਆ। ਸੋ ਇਹ ਬਹੁਤ ਧਿਆਨਯੋਗ ਗੱਲ ਆ। ਸੋ ਸਾਰੇ ਜਣੇ ਮੇਕ ਸ਼ੋਰ ਕਰੋ, ਜਿੰਨਿਆਂ ਨੇ ਵੀ ਕਰਵਾਈ ਹੈਗੀ, ਵੀ ਤੁਹਾਡੀ ਪਹਿਲੀ ਪੇਮੈਂਟ ਚਲੀ ਗਈ ਆ ਕਿ ਨਹੀਂ। ਜੇ ਨਹੀਂ ਗਈ, ਬਹੁਤ ਜ਼ਿਆਦਾ ਚਾਂਸ ਆ ਵੀ ਤੁਹਾਡੀ ਪਾਲਿਸੀ ਕੈਂਸਲਡ ਆ। ਸੋ ਇਹ ਮੇਕ ਸ਼ੋਰ ਕਰ ਲਿਓ। ਤੇ ਜੀ। ਸੋ ਨਾਲ ਹੀ ਇਹ ਦੱਸ ਜਾਈਏ ਵੀ ਕਾਲ ਤੁਸੀਂ ਇਹਨਾਂ ਨੂੰ ਖਾਲਸਾ ਜਿਹੜੇ ਇੰਸ਼ੋਰੈਂਸ ਏਜੰਸੀ ਉਹਨਾਂ ਨੂੰ ਕਰ ਸਕਦੇ ਹੋ 408 272 2500 4082722500 ਉਸ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਹਾਸਿਲ ਕਰ ਸਕਦੇ ਆ। ਤੇ ਹਰਜੋਤ ਸਿੰਘ ਜੀ, ਜੇ ਅਗਲੀ ਆਪਾਂ ਗੱਲ ਕਰਦੇ ਜਾਈਏ ਜਿਹੜੀ ਲਾਈਫ ਇੰਸ਼ੋਰੈਂਸ ਆ ਉਸ ਜੀ। ਨੂੰ। ਸੋ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਆ। ਕਵਰਡ ਕੈਲੀਫੋਰਨੀਆ ਦੀ ਜਿਹੜੀ ਅਵਾਮਾ ਕੇਅਰ ਦੀ ਗੱਲ ਆ, ਉਹ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਸਿਰਫ ਕੈਲੀਫੋਰਨੀਆ 'ਚ ਹੀ ਕਰਦੇ ਹਾਂ, ਕਿਉਂਕਿ ਹਰ ਸਟੇਟ 'ਚ ਡਿਫਰੈਂਟ ਕੰਪਨੀਆਂ, ਹੈਡਿਕ ਜ਼ਿਆਦੇ ਆ। ਈਵਨ ਦੋ ਅਸੀਂ ਲਾਇਸੈਂਸਡ ਆ ਬਹੁਤ ਸਾਰੀਆਂ ਸਟੇਟਸ, 33 ਦੇ ਕਰੀਬ ਆਪਾਂ ਹੋਰ ਇੰਸ਼ੋਰੈਂਸਿਸ ਕਰਦੇ ਹਾਂ, ਕਮਰਸ਼ੀਅਲ ਗੈਸ ਸਟੇਸ਼ਨਸ ਵਗੈਰਾ, ਜਾਂ ਹੋਰ ਸ਼ਾਪਿੰਗ ਸੈਂਟਰ, ਅਪਾਰਟਮੈਂਟਸ। ਪਰ ਹੈਲਥ ਇੰਸ਼ੋਰੈਂਸ ਅਸੀਂ ਸਿਰਫ ਕੈਲੀਫੋਰਨੀਆ 'ਚ ਕਰਦੇ ਹਾਂ। ਅਗਲਾ ਟੌਪਿਕ ਸਾਡਾ ਹੈਗਾ ਲਾਈਫ ਇੰਸ਼ੋਰੈਂਸ ਦਾ। ਲਾਈਫ ਇੰਸ਼ੋਰੈਂਸ ਅਸੀਂ ਸਾਰੀਆਂ ਸਟੇਟਸ 'ਚ ਲਗਭਗ ਕਰਦੇ ਹੈਗੇ ਆ। ਸੋ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਪ੍ਰੋਬਲਮ ਕੀ ਆ ਵੀ ਹਰ ਵਾਰੀ ਆਪਾਂ ਕਾਲ ਕਰ ਜਾਂਦੇ ਆ, ਮੈਨੂੰ ਵੀ ਦੇਖਦਾ ਵੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ, ਉਹ ਫਿਰ ਸੋਚਦੇ ਆ ਜੀ, ਦੱਸਦੇ ਆ। ਹੁਣ ਮੈਂ ਅੱਜ ਤੁਹਾਨੂੰ ਐਕਚੁਅਲ ਫਿਗਰ ਦੱਸਣੇ ਆ ਵੀ ਕਿੰਨੇ ਕੁ ਪੈਸੇ ਇੰਸ਼ੋਰੈਂਸ ਕੰਪਨੀਆਂ ਨੇ ਪਿਛਲੇ ਸਾਲ ਪੇ ਕੀਤੇ ਹੈਗੇ ਆ। ਜਿਹੜੀ ਨਵੀਂ ਰਿਸਰਚ ਡਾਟਾ ਆਇਆ ਅਮਰੀਕਨ ਕਾਉਂਸਲ ਆਫ ਲਾਈਫ ਇੰਸ਼ੋਰੈਂਸ ਵੱਲੋਂ, ACLI ਵੱਲੋਂ, ਉਹਨਾਂ ਨੇ ਇਹ ਕਿਹਾ ਵੀ ਲਾਈਫ ਇੰਸ਼ੋਰੈਂਸ ਕੰਪਨੀਆਂ ਨੇ $90 ਬਿਲੀਅਨ ਜ਼ਿਆਦੇ ਦਿੱਤੇ ਆ ਬੈਨੀਫਿਸ਼ਰੀਜ਼ ਨੂੰ ਸੰਨ 2020 ਦੇ ਵਿੱਚ, ਕਿਸੇ ਸਾਲ ਨਾਲੋਂ ਵੀ ਜ਼ਿਆਦੇ। ਸੋ ਇੰਨੀਆਂ ਜ਼ਿਆਦੇ ਜਿਹੜੀਆਂ ਆ ਮੌਤ ਹੋਈਆਂ। ਸਾਨੂੰ ਪਤਾ ਵੀ ਸੰਨ 2020 ਦੇ ਵਿੱਚ ਕਰੋਨਾ ਦੇ ਨਾਲ ਬਹੁਤ ਲੋਕਾਂ ਦੀ ਮੌਤ ਹੋਈ ਆ, ਉਹਦੇ ਵਿੱਚ ਕਈ ਜੰਗ ਲੋਕ ਵੀ ਸੀਗੇ। ਸੋ ਇਹ 15.4% ਇਨਕਰੀਜ਼ ਆ ਸੰਨ 2019 ਨਾਲੋਂ। ਸੋ ਲੱਕਲੀ ਇਹ ਆ ਵੀ ਅੱਜ ਕੱਲ੍ਹ ਬਹੁਤ ਕੰਪਨੀਆਂ ਇੱਦਾਂ ਦੀਆਂ ਆ ਗਈਆਂ ਜਿਹੜੀਆਂ ਔਨਲਾਈਨ ਹੀ ਤੁਹਾਡੀ, ਜਿੱਦਾਂ ਕੋਈ ਮੈਡੀਕਲ ਨਹੀਂ ਹੋਣਾ, ਤੁਹਾਡੀ ਲਾਈਫ ਇੰਸ਼ੋਰੈਂਸ ਹੋ ਜਾਂਦੀ ਹੈਗੀ ਆ, ਫੋਨ ਤੇ ਹੀ ਹੋ ਜਾਂਦੀ ਆ। ਔਨਲਾਈਨ ਤੁਸੀਂ ਐਪਲੀਕੇਸ਼ਨ ਭਰ ਸਕਦੇ ਆ, ਬੜਾ ਈਜ਼ੀ ਕਰ ਦਿੱਤਾ ਗਿਆ ਹੈ। ਅਨਲੈਸ ਕਿ ਤੁਹਾਡੇ ਕੋਲ ਕੋਈ ਹੈਲਥ ਇਸ਼ੂ ਹੈਗਾ ਆ, ਜਾਂ ਤੁਸੀਂ ਵਰਕ ਪਰਮਿਟ ਤੇ ਆ, ਫਿਰ ਥੋੜਾ ਟਾਈਮ ਉਹਦਾ ਜ਼ਿਆਦਾ ਲੱਗਦਾ ਹੈਗਾ। ਇਹ ਲਾਰਜੈਸਟ ਇਨਕਰੀਜ਼ ਆ 1918 ਦੇ ਵਿੱਚ ਇਨਫਲੂਐਂਜ਼ਾ ਐਪੀਡੈਮਿਕ ਆਇਆ ਸੀ, ਉਦੋਂ ਵੀ ਬਹੁਤ ਮੌਤਾਂ ਹੋਈਆਂ ਸੀਆਂ। ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਜਿਹੜੇ ਆ ਕਲੇਮ ਆ ਪਰਸੈਂਟ ਵਾਈਜ਼ ਸੰਨ 2020 ਦੇ ਵਿੱਚ ਹੋਏ ਹੈਗੇ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈ। ਜੇ ਕਿਸੇ ਨੇ ਹਜੇ ਤੱਕ ਨਹੀਂ ਲਾਈਫ ਇੰਸ਼ੋਰੈਂਸ ਕਰਾਈ, ਚਾਹੇ ਤੁਹਾਡਾ ਬੱਚਾ ਆ 0 ਸਾਲ ਤੋਂ ਲੈ ਕੇ ਜਿੰਨੇ ਵੀ ਆ, ਕਰਾ ਸਕਦੇ ਆ, ਕਰਾਓ, ਵੱਧ ਤੋਂ ਵੱਧ ਅਮਾਊਂਟ ਕਰਾਓ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ, ਕਿਤੋਂ ਵੀ ਕਰਾਓ, ਪਰ ਤੁਹਾਡੀ ਕਵਰੇਜ ਵੱਧ ਤੋਂ ਵੱਧ ਹੋਣੀ ਚਾਹੀਦੀ ਆ। ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਏ। ਆਪਾਂ ਲੱਕੀ ਆ, ਉੱਦਾਂ ਦੇ ਮੁਲਕ 'ਚ ਸਿਸਟਮ ਬੜਾ ਵਧੀਆ ਆ। ਕਈ ਪਾਲਿਸੀਆਂ ਜਿਹੜੀਆਂ ਆਪਾਂ ਸੈਲ ਕਰਦੇ, ਟਰਮ ਇੰਸ਼ੋਰੈਂਸ ਬੜੀਆਂ ਸਸਤੀਆਂ ਹੁੰਦੀਆਂ, $1 ਮਿਲੀਅਨ ਦੀ ਕਵਰੇਜ ਕਈ ਵਾਰ $30-35 ਹੀ ਹੁੰਦੀ ਆ, ਜੇ ਬੰਦੇ ਦੀ ਏਜ 25-30 ਸਾਲ ਤੋਂ ਥੱਲੇ ਆ। ਸੋ ਪਤਾ ਨਹੀਂ ਕਾਹਤੇ ਬੰਦੇ ਘੋਲ ਕਰਦੇ ਰਹਿੰਦੇ ਆ, ਫਿਰ ਬਾਅਦ ਦੇ ਵਿੱਚ ਬਹੁਤ ਹਾਰਡ ਹੁੰਦਾ ਆ। ਆਪਾਂ ਦੇਖਦੇ ਹਾਂ ਇਨਫਲੇਸ਼ਨ ਕਿੰਨੀ ਵਧੀ ਆ, ਘਰਾਂ ਦੇ ਉੱਤੇ ਲੋਨ ਲੋਕਾਂ ਦੇ ਕਿੰਨੇ ਹੈਗੇ ਆ। ਸੋ ਇਹ ਮੈਂ ਤੁਹਾਨੂੰ ਫਿਗਰਸ ਦੱਸੇ ਆ। ਸੋ ਜੇ ਕਿਸੇ ਨੇ ਅਜੇ ਤੱਕ ਨਹੀਂ ਲਾਈਫ ਇੰਸ਼ੋਰੈਂਸ ਕਰਾਈ, ਜ਼ਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 408 272 5200 ਤੇ ਕਾਲ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਕੋਟ ਕਰਕੇ ਦੱਸ ਦਾਂਗੇ ਵੀ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਬੈਟਰ ਹੈਗਾ। ਤੇ ਸਾਡੇ 2 ਆਫਿਸ ਆ, ਉਹ ਮੈਂ ਐਂਡ ਦੇ ਵਿੱਚ ਦੱਸਦਾ ਜੀ। ਸੋ ਨੰਬਰ ਇਹਨਾਂ ਦਾ ਇੱਕ ਵਾਰੀ ਫਿਰ ਦੱਸ ਦਈਏ 408 272 2500 4082722500। ਤੇ ਹਰਜੋਤ ਸਿੰਘ, ਜਿੱਦਾਂ ਤੁਸੀਂ ਸ਼ੁਰੂਆਤ 'ਚ ਜ਼ਿਕਰ ਕੀਤਾ ਵੀ ਬਹੁਤ ਸਾਰੇ ਲੋਕ ਹੁਣ ਟਰੈਵਲ ਕਰ ਰਹੇ ਨੇ, ਜਿਹੜੇ ਵਿਜ਼ਿਟਰ ਵੀਜ਼ਿਆਂ ਦੇ ਉੱਤੇ ਹੁਣ ਟਰੈਵਲ ਕਰਨਾ ਐਟਲੀਸਟ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਚੁੱਕਾ ਹੋਇਆ ਆ। ਤੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ
ਜਿਹੜੇ ਵਿਜ਼ਿਟਰਸ ਆ ਉਹਨਾਂ ਨੂੰ ਵੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਜ਼ਰੂਰ ਲੈਣੀ ਚਾਹੀਦੀ ਆ? ਕੀ ਆਪਸ਼ਨਸ ਹੁੰਦੀਆਂ ਨੇ? ਜੀ ਬਿਲਕੁਲ, ਹੁਣ ਤੁਸੀਂ ਦੇਖੋ ਵੀ ਜੇ ਇੱਥੇ ਕੋਈ ਵਿਜ਼ਿਟ ਕਰਨ ਆਇਆ, ਤੁਸੀਂ ਉਹਨੂੰ ਸਪਾਂਸਰ ਕੀਤਾ ਆ ਤੇ ਬੰਦੇ ਕੋਲ ਹੈਲਥ ਇੰਸ਼ੋਰੈਂਸ ਹੈ ਨਹੀਂ, ਰੱਬ ਨਾ ਕਰੇ ਕਿਤੇ ਉਹ ਬਿਮਾਰ ਹੋ ਗਿਆ, ਹਸਪਤਾਲ ਐਡਮਿਟ ਹੋ ਗਿਆ ਤੇ ਉਹ ਕੀ ਬਣੂਗਾ, ਹੈ ਨਾ? ਸੋ ਉਹਦੇ ਲਈ ਵਿਜ਼ਿਟਰਸ ਹੈਲਥ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ। ਪਹਿਲਾਂ ਚੱਲ ਜਾਂਦਾ ਸੀ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਐਪੀਡੈਮਿਕ ਨਹੀਂ ਸੀ, ਕੋਈ ਚਲੋ ਬੰਦਾ ਦੇਖ ਲੈਂਦਾ ਵੀ ਸਿਹਤ ਗੁੱਡ ਹੈਗੀ ਆ, ਏਜ ਬੰਦੇ ਦੀ ਫਿੱਟ ਆ ਤੇ ਕੋਈ ਹੋ ਸਕਦਾ ਨਾ ਜ਼ਰੂਰਤ ਪਵੇ। ਪਰ ਅੱਜ ਕੱਲ੍ਹ ਕੁਛ ਨਹੀਂ ਪਤਾ ਲੱਗਦਾ ਹੈਗਾ। ਆਪਾਂ ਕਿੰਨੀਆਂ ਐਗਜ਼ਾਮਪਲਸ ਦੇਖੀਆਂ ਆ। ਹੁਣ ਰੇਡੀਓ ਤੇ ਆਪਾਂ ਇਹ ਦੱਸਦੇ ਚੰਗੇ ਨਹੀਂ ਲੱਗਦੇ, ਕਈਆਂ ਦੇ ਵਿਆਹ ਹੋਏ ਆ, ਵਿਆਹ ਦੀ ਪਾਰਟੀ ਦੇ ਪੂਰੇ ਹੀ ਘੱਟੋ ਘੱਟ 100 ਬੰਦਾ ਉਹ ਪੋਜ਼ੀਟਿਵ ਹੋ ਗਿਆ ਕਰੋਨਾ ਦੇ ਨਾਲ, ਹੈ ਨਾ? ਸੋ ਜੇ ਕਿਤੇ ਹਸਪੀਟਲ ਐਡਮਿਟ ਕਰਨਾ ਪੈ ਜਾਏ ਤੇ ਸਾਰਿਆਂ ਨੂੰ ਪਤਾ ਵੀ 10 ਤੋਂ ਲੈ ਕੇ $20,000 ਇੱਕ ਦਿਨ ਦਾ ਖਰਚਾ ਹੈ। ਸੋ ਉਹਦੇ ਲਈ ਤੁਸੀਂ ਵਿਜ਼ਿਟਰਸ ਹੈਲਥ ਇੰਸ਼ੋਰੈਂਸ ਬਾਈ ਕਰ ਸਕਦੇ, ਚਾਹੇ ਤੁਸੀਂ ਅਮਰੀਕਾ ਤੋਂ ਬਾਹਰ ਜਾ ਰਹੇ ਆ, ਚਾਹੇ ਬਾਹਰੋਂ ਅਮਰੀਕਾ ਆ ਰਹੇ ਆ। ਜੇ ਤੁਸੀਂ ਅਮਰੀਕਨ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ, ਇੰਡੀਆ ਜਾ ਰਹੇ ਆ, ਤੁਸੀਂ ਵੀ ਜਿਹੜੀ ਵਿਜ਼ਿਟਰਸ ਹੈਲਥ ਇੰਸ਼ੋਰੈਂਸ ਲੈ ਸਕਦੇ ਆ। ਵੀ ਉੱਥੇ ਜਾ ਕੇ ਕਿਤੇ ਤੁਹਾਡਾ ਹਸਪੀਟਲਾਈਜੇਸ਼ਨ ਹੋ ਗਈ, ਐਡਮਿਟ ਹੋ ਗਏ, ਉਹ ਜਿਹੜਾ ਸਾਰਾ ਖਰਚਾ ਆ ਉਹ ਉਸ ਇੰਸ਼ੋਰੈਂਸ ਦੇ ਅੰਡਰ ਕਵਰ ਹੋ ਸਕਦਾ। ਇਸੇ ਤਰ੍ਹਾਂ ਜੇ ਤੁਸੀਂ ਬਾਹਰਲੇ ਮੁਲਕ ਤੋਂ USA ਵਿਜ਼ਿਟ ਕਰਨ ਆਏ ਹੈਗੇ ਆ, ਉਹ ਵੀ ਤੁਸੀਂ ਜਿਹੜੀ ਆ ਇੰਸ਼ੋਰੈਂਸ ਲੈ ਸਕਦੇ, ਵਿਜ਼ਿਟਰਸ ਹੈਲਥ ਇੰਸ਼ੋਰੈਂਸ ਉਹਨੂੰ ਕਹਿੰਦੇ ਆ। ਉਹਦੇ 'ਚ ਕਵਰੇਜ ਇੱਥੇ ਵਾਂਗ ਤਾਂ ਨਹੀਂ ਹੁੰਦੀ ਜਿੱਦਾਂ ਵੀ 5-5 ਮਿਲੀਅਨ ਦੀ ਕਵਰੇਜ ਆ, 100,000 ਦੀ 50,000 ਦੀ ਤੁਸੀਂ ਕਵਰੇਜ ਲੈ ਸਕਦੇ ਤੇ ਉਹ ਬਾਹਲੀ ਮਹਿੰਗੀ ਵੀ ਨਹੀਂ ਹੁੰਦੀ। ਮੈਂ ਐਵਰੇਜ ਦੇਖਿਆ ਕਈ ਵਾਰੀ ਐਵੇਂ $3 ਪਰ ਮੰਥ ਡੇ ਦੇ ਹਿਸਾਬ ਨਾਲ ਹੁੰਦੀ ਹੈਗੀ ਆ। ਸੋ ਜਿੰਨੇ ਵੀ ਵਿਜ਼ਿਟ ਕਰਨ ਆਉਂਦੇ ਆ, ਮੇਕ ਸ਼ੋਰ ਕਰੋ ਕਿਉਂਕਿ ਜਿਹੜਾ ਮਾਹੌਲ ਆ ਇਹ ਸਹੀ ਨਹੀਂ ਹੈਗਾ ਇਸ ਵੇਲੇ ਜਿੱਦਾਂ ਦਾ ਚੱਲ ਰਿਹਾ ਹੈਗਾ। ਸੋ ਉਹਦੇ ਲਈ ਤੁਸੀਂ ਵਿਜ਼ਿਟਰਸ ਹੈਲਥ ਇੰਸ਼ੋਰੈਂਸ ਵੀ ਕਰਾਉਣੀ ਆ ਜੇ ਕਿਸੇ ਦੇ ਲਈ, ਤੇ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ। ਉਹ ਅਸੀਂ ਪੂਰੀ ਸਟੇਟਸ ਦੇ ਵਿੱਚ ਕਰਦੇ ਹਾਂ, ਸਾਰੀਆਂ ਸਟੇਟਾਂ ਦੇ ਵਿੱਚ। ਕਿਤੇ ਵੀ ਤੁਸੀਂ ਕਿਹੜੀ ਵੀ ਸਟੇਟ 'ਚ ਰਹਿੰਦੇ ਆ, ਜੇ ਵਿਜ਼ਿਟਰਸ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਤੇ ਰਾਈਟ ਨਾਓ ਸਾਡੇ ਹੈਲਥ ਇੰਸ਼ੋਰੈਂਸ ਦੇ ਲਈ 2 ਆਫਿਸ ਹੈਂਡਲ ਕਰਦੇ, ਇੱਕ ਸੈਨੋਜ਼ੇ ਦੇ ਵਿੱਚ ਹੈਗਾ ਆ, ਇੱਕ ਫ੍ਰਿਜ਼ਨੋ ਦੇ ਵਿੱਚ ਹੈਗਾ ਆ। ਨਹੀਂ ਬਿਲਕੁਲ, ਸੋ ਕਾਲ ਦੋਨੋਂ ਹੀ ਜਗ੍ਹਾ ਦੇ ਉੱਤੇ ਕਰਨ ਦੇ ਲਈ ਸੇਮ ਹੀ ਨੰਬਰ ਆ 408-272-2500 4082722500। ਇਸ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਗੱਲ ਕਰਕੇ ਆਪਣੀ ਜਿਹੜੀ ਚਾਹੇ ਤੁਸੀਂ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਉਸ ਦੇ ਬਾਰੇ ਗੱਲ ਕਰਨੀ ਆ, ਲਾਈਫ ਇੰਸ਼ੋਰੈਂਸ ਜਿਹੜੀ ਕਿ ਪੂਰੇ ਇਹ ਅਮਰੀਕਾ ਦੇ ਵਿੱਚ ਜਿਹੜੀ ਕਰਦੇ ਆ, ਤੇ ਵਿਜ਼ਿਟਰ ਇੰਸ਼ੋਰੈਂਸ ਉਹ ਵੀ ਪੂਰੇ ਅਮਰੀਕਾ 'ਚ ਕਰਦੇ ਆ। ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਦੀਆਂ ਸੇਵਾਵਾਂ ਤੁਸੀਂ ਇੱਥੋਂ ਜਿਹੜੀਆਂ ਲੈ ਸਕਦੇ ਆ। ਹੋਮ, ਆਟੋ, ਅੰਬਰੇਲਾ, ਹੋਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਇਹ ਪ੍ਰਦਾਨ ਕਰਦੇ ਨੇ। ਜ਼ਰੂਰ ਇੱਕ ਵਾਰੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ 408-272-2500। ਸਲਾਹ ਤੁਹਾਨੂੰ ਜਿਹੜੀ ਇਹ ਵਧੀਆ ਦੇਣਗੇ। ਇਹ ਜਿਹੜੀ ਉਹ ਪੱਕੀ ਗੱਲ ਆ ਵੀ ਜਿਹੜਾ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ ਜਿਹੜਾ ਜਿਸ ਦੇ ਵਿੱਚ ਬਿਹਤਰੀ ਹੋਵੇ। ਤੇ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਉਹ ਸਮਾਪਤੀ ਦੇ ਵੱਲ ਨੂੰ ਆ। ਤੇ ਇੱਕ ਚੀਜ਼ ਆਪਾਂ ਫਿਰ ਬਾਰ-ਬਾਰ ਆਪਾਂ ਬਹੁਤ ਚਿਰ ਤੋਂ, ਕਈ ਸਾਲਾਂ ਤੋਂ ਇਹੀ ਚੀਜ਼ ਕਹਿ ਰਹੇ ਹਾਂ, ਹਸਪਤਾਲ ਦੇ ਵਿੱਚ ਦੇਖੋ ਬਿਮਾਰੀ ਪੈ ਜਾਵੇ ਬੰਦੇ ਨੂੰ ਜਾਣਾ ਵੀ ਪੈਂਦਾ ਆ ਤੇ ਜਾ ਕੇ ਇਲਾਜ ਕਰਾਉਣਾ ਵੀ ਚਾਹੀਦਾ ਹੈ, ਉਹ ਠੀਕ ਆ ਗੱਲ। ਪਰ ਇਹ ਆ ਵੀ ਉਹ ਲੱਕ ਨਾ ਤੋੜ ਦੇਵੇ, ਬੰਦਾ ਠੀਕ ਹੋ ਕੇ ਆਵੇ ਤੇ ਬਾਅਦ 'ਚ ਐਵੇਂ ਹੋਰ ਝੋਰਾ ਆਰਥਿਕ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਜਿਹੜਾ ਆ ਉਹ ਨਾ ਪੈ ਜਾਵੇ ਵੀ ਮੈਂ ਇਹਨੂੰ ਪੇ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ। ਉਹ ਸਾਰੇ ਕਾਸੇ ਤੋਂ ਬਚਣ ਦੇ ਲਈ ਜਿਹੜੀ ਹੈ ਇਹ 8 ਸਾਲ 9 ਸਾਲ ਪਹਿਲਾਂ ਜਿਹੜਾ ਇਹ ਓਬਾਮਾ ਕੇਅਰ ਦੇ ਨਾਂ ਰੂਪ ਦੇ ਵਿੱਚ ਸ਼ੁਰੂ ਹੋਈ ਸੀਗੀ। ਸੋ ਉਸ ਦੇ ਨਾਲ ਤੁਹਾਨੂੰ ਐਟਲੀਸਟ ਮਦਦ ਜਿਹੜੀ ਉਹ ਮਿਲ ਜਾਂਦੀ ਹੈਗੀ ਆ। ਸੋ ਜ਼ਰੂਰ ਤੁਸੀਂ ਉਸ ਦੇ ਬਾਰੇ ਹੈਲਥ ਇੰਸ਼ੋਰੈਂਸ ਆਪਣੀ ਜ਼ਰੂਰ ਕਰਵਾਓ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਲਈਏ ਜੀ ਫਿਰ ਇਜਾਜ਼ਤ ਜੀ ਜੀ। ਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੈ ਉਹ ਹੁਣ ਅਗਲੀ ਵਾਰ। ਤੇ ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਤੋਂ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਉਹ ਪ੍ਰੋਗਰਾਮ, ਜਿਸ ਦੇ ਵਿੱਚ ਅੱਜ ਕਾਲਸ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਦਰਮਿਆਨ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਗੁਰਬਾਣੀ ਦਾ। ਸ਼ਾਮ ਦੇ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਫਿਰ ਪ੍ਰੋਗਰਾਮ ਕੁਝ ਗੱਲਾਂ ਜਿਹੜਾ ਜੀ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਊਗਾ ਬਲਤੇਜ ਪੰਨੂ ਹੁਣਾਂ ਦੇ ਨਾਲ। ਸੋ ਇੱਦਾਂ ਹੀ ਜਿਹੜਾ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ। ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂ। US